ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਦਸੰਬਰ ਦਿਨ ਸ਼ਨੀਚਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਦੇ ਨਾਲ ਬੇਕਰਸਫੀਲਡ ਤੋਂ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰਜ਼ ਵਾਲੇ ਜੱਸੀ ਗਿੱਲ ਜੀ ਬੇਕਰਸਫੀਲਡ ਤੋਂ, ਤਲਵਿੰਦਰ ਗਿੱਲ, ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ ਅਤੇ ਈਸ਼ਰਦੀਪ ਅਤੇ ਇੰਦਰ ਸੁਖਰਾਜ ਸਿੰਘ ਬਾਠ ਅਤੇ ਈਸ਼ਰਦੀਪ ਕੌਰ ਬਾਠ ਮੈਲਬਨ ਆਸਟ੍ਰੇਲੀਆ ਤੋਂ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਭੋਪਾਲ ਗੈਸ ਤਰਾਸਦੀ ਦੀ ਬਰਸੀ ਆ, ਅਜੇ ਤੱਕ ਵੀ ਨਹੀਂ ਮਿਲਿਆ ਇੱਥੇ ਇਨਸਾਫ। ਇਹ ਕੁਝ ਬਰਸੀਆਂ ਨੇ ਜੋ ਹਰੇਕ ਸਾਲ ਬਰਸੀ ਲੈ ਕੇ ਆਉਂਦੀਆਂ, ਪਰ ਕਦੇ ਵੀ ਇਨਸਾਫ ਦੀ ਰਹਿਮਤ ਇਹਨਾਂ ਤੇ ਨਹੀਂ ਬਰਸੀ। ਸਿੱਖ ਕਤਲੇਆਮ ਦੀ ਬਰਸੀ ਆ, ਗੁਜਰਾਤ ਕਤਲੇਆਮ ਦੀ ਬਰਸੀ ਆ। ਇਹੋ ਜਿਹੀਆਂ ਬਰਸੀਆਂ ਦੇ ਵਿੱਚੋਂ ਇੱਕ ਬਰਸੀ ਭੋਪਾਲ ਗੈਸ ਪੀੜਤਾਂ ਵਾਲੀ ਬਰਸੀ ਹੈ। ਅੱਜ ਦੇਖ ਲਓ, ਕਿਸੇ ਨੂੰ ਮੇਰੇ ਖਿਆਲ ਦੇ ਨਾਲ ਯਾਦ ਵੀ ਨਹੀਂ ਹੋਣਾ ਕਿ ਕਦੇ ਪੂਰੀ ਦੁਨੀਆ ਨੂੰ ਹਿਲਾਉਣ ਵਾਲਾ ਅੱਜ ਦੇ ਦਿਨ ਹੀ ਇਹ ਹਾਦਸਾ ਵਾਪਰਿਆ ਸੀ। ਹਾਦਸਾ ਕਦਾ ਵੀ ਇੱਕ ਕਹਿ ਲਈਏ ਕਿ ਕਤਲੇਆਮ ਹੀ ਹੋਇਆ, ਜਿਹਦੇ 'ਚ ਗਰੀਬ ਮਾਰੇ ਗਏ ਬਹੁਤ ਸਾਰੇ। 15,000 ਇਹਦੇ 'ਚ ਮਾਰਿਆ ਗਿਆ ਮਨੁੱਖ, 30,000 ਪ੍ਰਭਾਵਿਤ ਹੋਇਆ, ਗਰਭਪਾਤ ਹੋ ਗਏ ਬਹੁਤ ਸਾਰੇ ਔਰਤਾਂ ਦੇ, ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਭਿਆਨਕ ਬਿਮਾਰੀਆਂ ਤੋਂ ਪੀੜਿਤ ਹੋ ਗਏ। ਬਹੁਤ ਅਖਬਾਰਾਂ 'ਚ ਲੇਖ ਲੱਗੇ, ਬਹੁਤ ਸਾਰੇ ਜਾਂਚ ਕਮਿਸ਼ਨ ਬਿਠਾਏ ਗਏ, ਬਹੁਤ ਤਰ੍ਹਾਂ ਦੇ ਨਾਟਕ ਨਟੰਕੀਆਂ ਜੋ ਹੁੰਦੇ ਭਾਰਤ ਦੇ ਵਿੱਚ ਕੀਤੇ ਗਏ। ਆਖਰ ਨੂੰ ਸਿੱਟਾ ਕੀ ਨਿਕਲਿਆ? ਕੱਖ ਵੀ। ਹਾਲੇ ਤੱਕ ਇਸ ਗੈਸ ਕਾਰਡ ਦੇ ਜਿਹੜੇ ਪੀੜਤ ਆ, ਉਹ ਹਾਲੇ ਤੱਕ ਮੁਆਵਜ਼ੇ ਨੂੰ ਕਈ ਤਰਸਦੇ ਫਿਰਦੇ ਆ। ਪੂਰਾ ਮੁਆਵਜ਼ਾ ਨਹੀਂ ਮਿਲਿਆ। ਜਿਸ ਤਰ੍ਹਾਂ ਸਿੱਖ ਕਤਲੇਆਮ ਦੇ ਵਿੱਚ ਕਈ ਵਿਕਟਮ ਆ, ਜਿਹੜੇ ਅਸਲੀ ਵਿਕਟਮ ਆ, ਨਕਲੀ ਤੇ ਕਈ ਵਾਰ ਲੈ ਗਏ ਮੁਆਵਜ਼ਾ, ਅਸਲੀ ਵਿਕਟਮ ਹੈ ਜਿਹੜੇ, ਉਹ ਹਾਲੇ ਤੱਕ ਪੂਰਨ ਮੁਆਵਜ਼ੇ ਤੋਂ ਮਹਿਰੂਮ ਨੇ। ਇਸੇ ਤਰ੍ਹਾਂ ਇੱਥੇ ਵੀ ਵਾਪਰਿਆ। ਦੇਖੋ ਨੁਕਸਾਨ ਕਿੱਡਾ ਵੱਡਾ ਹੋਇਆ। ਇਹ ਹਾਦਸਾ ਹੋਇਆ ਸੀ 2 ਤੋਂ 3 ਦਸੰਬਰ ਦੀ ਜਿਹੜੀ ਦਰਮਿਆਨੀ ਰਾਤ ਸੀ। ਉਸ ਰਾਤ ਦੇ ਵਿੱਚ ਯੂਨੀਅਨ ਕਾਰਬਾਈਨ ਕੰਪਨੀ ਸੀਗੀ ਜਿਹੜੀ, ਉਹਦੇ ਕਾਰਖਾਨੇ ਦੇ ਵਿੱਚੋਂ ਜਿਹੜੀ ਮਿਥਾਈਲ ਆਈਸੋਸਾਈਨਾਈਡ ਗੈਸ ਸੀਗੀ ਜਿਹੜੀ ਉਹ ਲੀਕ ਕੀਤੀ। ਉਸ ਗੈਸ ਲੀਕ ਨੇ ਇਹ ਨੁਕਸਾਨ ਕੀਤਾ। ਜਿਹੜੀ ਮੈਂ ਗਿਣਤੀ ਤੁਹਾਨੂੰ ਦੱਸੀ ਕਿ 15,000 ਦੇ ਕਰੀਬ ਸੁੱਤਾ ਹੀ ਸੌਂ ਗਿਆ ਸੀ ਆਵਾਮ, ਤੇ 30,000 ਜਿਹੜਾ ਸੀਗਾ ਪ੍ਰਭਾਵਿਤ ਹੋਇਆ। ਪਰ ਬਦਕਿਸਮਤੀ ਹੈ ਕਿ ਅੱਜ ਤੱਕ ਉਸ ਜਿਹੜੇ ਗੈਸ ਕਾਂਡ ਦੇ ਜਿਹੜੇ ਮੁਲਜ਼ਮ ਸੀਗੇ, ਉਹਨਾਂ ਨੂੰ ਸਜ਼ਾ ਤੇ ਤੱਕ ਨਹੀਂ ਪਹੁੰਚਾਇਆ ਜਾ ਸਕਿਆ। ਸਜ਼ਾਵਾਂ ਤੱਕ ਕੀ ਪਹੁੰਚਾਉਣਾ ਸੀ? ਜਿਨ੍ਹਾਂ ਲੋਕਾਂ ਨੇ ਪਹੁੰਚਾਉਣਾ ਸੀ। ਸਾਡਾ ਜਿਹੜਾ ਉਸ ਸਮੇਂ ਦਾ ਪ੍ਰਧਾਨ ਮੰਤਰੀ ਸੀ ਰਾਜੀਵ ਗਾਂਧੀ, ਜਿਸ ਸਮੇਂ ਐਂਡਰਸਨ, ਕਿਉਂਕਿ ਇਸ ਯੂਨੀਅਨ ਕਾਰਬਾਈਡ ਦਾ ਜਿਹੜਾ ਸੀਗਾ ਮੁਖੀ ਉਸ ਸਮੇਂ ਸੀਗਾ ਐਂਡਰਸਨ ਜਿਸ ਸਮੇਂ ਭੋਪਾਲ ਦੇ ਵਿੱਚ ਘਿਰ ਗਿਆ, ਜਦੋਂ ਇਹ ਸਭ ਕੁਝ ਵਾਪਰਿਆ, ਉਸ ਸਮੇਂ ਐਂਡਰਸਨ ਨੂੰ ਇੱਕ ਨੀਲੀ ਅੰਬੈਸਡਰ ਹੈ ਜਿਹੜੀ, ਉਹ ਭੋਪਾਲ ਤੋਂ ਲੈ ਕੇ ਦਿੱਲੀ ਏਅਰਪੋਰਟ ਤੱਕ ਪਹੁੰਚਾਉਂਦੀ ਹੈ। ਉਹ ਅੰਬੈਸਡਰ ਕਿੰਨੇ ਕੱਲੀ? ਉਹ ਅੰਬੈਸਡਰ ਸਾਡੇ ਪ੍ਰਧਾਨ ਮੰਤਰੀ ਨੇ ਕੱਲੀ ਸੀ। ਐਂਡਰਸਨ ਐਸਾ ਉੱਡਿਆ ਕਿ ਮੁੜ ਆਇਆ ਹੀ ਨਹੀਂ। ਆਉਣਾ ਕਿੰਨੇ ਸੀ? ਸੋ ਐਂਡਰਸਨ ਵੀ ਗਿਆ ਤੇ ਨਾਲ ਹੀ ਇਨਸਾਫ ਦਾ ਜਿਹੜਾ ਮਾੜਾ ਮੋਟਾ ਕਹਿ ਲਈਏ ਕਿ ਸੀਗਾ ਝਾਕ, ਉਹ ਵੀ ਖਤਮ ਹੋ ਗਿਆ। ਸੋ ਇਹਨਾਂ ਪੀੜਤਾਂ ਦੀ ਅੱਜ ਹਾਲਤ ਇਹ ਆ ਕਿ ਦੇਖੋ ਸਾਡੇ ਮੁਲਕ ਦੇ ਵਿੱਚ ਤਰ੍ਹਾਂ ਦੇ ਰੌਲੇ ਪੈਂਦੇ, ਤਰ੍ਹਾਂ ਦਾ ਇੱਥੇ ਵਿਵਾਦ ਛਿੜਦਾ। ਅੱਜ ਕਿਸੇ ਵੀ ਚੈਨਲ ਨੇ ਮੇਰੇ ਖਿਆਲ ਦੇ ਨਾਲ ਉਸ ਤਰਾਸਦੀ ਨੂੰ ਵਿਖਾਇਆ ਨਹੀਂ। ਸਾਡੇ ਕਿਸੇ ਵੀ ਵੱਡੇ ਨੇਤਾ ਨੇ, ਸੱਤਾਧਾਰੀਆਂ ਨੇ ਇਹਨਾਂ ਨੂੰ ਯਾਦ ਨਹੀਂ ਕੀਤਾ। ਪਰ ਫਿਰ ਵੀ ਅਸੀਂ ਯਾਦ ਕਰਦੇ ਹਾਂ। ਯਾਦ ਕਰਨ ਦੇ ਨਾਲ ਅਸੀਂ ਆਸ ਕਰਦੇ ਹਾਂ ਕਿ ਕਿਤੇ ਨਾ ਕਿਤੇ ਉਹ ਦਿਨ ਚੜ੍ਹੇਗਾ ਜਿਸ ਦਿਨ ਘੱਟੋ ਘੱਟ ਅਸੀਂ ਪੂਰਾ ਇਨਸਾਫ ਤੇ ਨਹੀਂ ਕਹਿ ਸਕਦੇ, ਥੋੜ੍ਹਾ ਬਹੁਤ ਇਨਸਾਫ ਇਹਨਾਂ ਲੋਕਾਂ ਦੀ ਝੋਲੀ ਪਵੇਗਾ। ਜੀ। ਅੱਗੇ ਆਪਾਂ ਗੱਲਬਾਤ ਮਿੰਟੂ ਜੀ ਕਰੀਏ ਵੀ ਅੰਮ੍ਰਿਤਸਰ ਵਿੱਚ ਹਾਰਟ ਆਫ ਏਸ਼ੀਆ ਸੰਮੇਲਨ ਸ਼ੁਰੂ। ਇਹ ਹੁਣੇ ਹੀ ਸ਼ੁਰੂ ਹੋਇਆ ਜੀ, ਥੋੜ੍ਹੀ ਦੇਰ ਪਹਿਲਾਂ। ਇਹਦੇ 'ਚ 30 ਦੇਸ਼ਾਂ ਦੇ ਨੁਮਾਇੰਦੇ ਜਿਹੜੇ ਭਾਗ ਲੈਂਦੇ ਆ, ਤੇ ਉਹਨਾਂ
30 ਨੁਮਾਇੰਦਿਆਂ ਦੇ ਵਿੱਚੋਂ ਇੱਕ ਨੁਮਾਇੰਦਾ ਜਿਹੜਾ ਉਹ ਸਾਰੇ ਮੁਲਕ ਦੀ ਇਸ ਸਮੇਂ ਨਿਗਾਹ ਜਿਹੜੀ ਆਪਣੇ ਆਪ ਤੇ ਗਡਾਈ ਬੈਠਾ, ਉਹ ਹੈ ਸਰਤਾਜ ਅਜੀਜ਼, ਜਿਹੜਾ ਪਾਕਿਸਤਾਨ ਦੇ ਵਿਦੇਸ਼ ਨੀਤੀ ਦਾ ਸਲਾਹਕਾਰ ਆ। ਉਹ ਵੀ ਆਇਆ। ਸਾਡਾ ਪ੍ਰਧਾਨ ਮੰਤਰੀ ਪਹੁੰਚਿਆ, ਹੁਣ ਇੱਥੇ ਮੱਥਾ ਟੇਕਿਆ, ਨਤਮਸਤਕ ਹੋਇਆ ਦਰਬਾਰ ਸਾਹਿਬ ਦੇ ਵਿੱਚ। ਪਰ ਹੋਇਆ ਇਸ ਢੰਗ ਦੇ ਨਾਲ ਆ ਜਿਵੇਂ ਉਹ ਅਕਸਰ ਹੁੰਦਾ, ਕਿ ਬਹੁਤ ਸ਼ਾਨੋ ਸ਼ੌਕਤ ਉਹਦੀ ਵੇਖਣ ਵਾਲੀ ਸੀ। ਵੈਸੇ ਪ੍ਰਧਾਨ ਮੰਤਰੀ ਸ਼ਾਨੋ ਸ਼ੌਕਤ ਤੇ ਹੋਏਗੀ, ਪਰ ਉਹਨੇ ਜਾ ਕੇ ਲੰਗਰ ਦੇ ਵਿੱਚ ਸੇਵਾ ਵੀ ਕੀਤੀ ਹੈ ਕੁਝ ਸਮੇਂ ਦੀ। ਉਸ ਤੋਂ ਬਾਅਦ ਜਿਹੜਾ ਅਫਗਾਨਿਸਤਾਨ ਦਾ ਰਾਸ਼ਟਰਪਤੀ ਹੈ ਉਹਨੂੰ ਉਹਨੇ ਰਿਸੀਵ ਕੀਤਾ। ਡਿਨਰ ਹੋਣਾ, ਡਿਪਲੋਮੈਟ ਡਿਨਰ ਜਿਹਨੂੰ ਬੋਲਦੇ ਆ। ਇਸ ਤੋਂ ਬਾਅਦ ਕੱਲ੍ਹ ਨੂੰ ਅਧਿਕਾਰਤ ਤੌਰ ਤੇ ਇਸ ਹਾਰਟ ਆਫ ਏਸ਼ੀਆ ਸੰਮੇਲਨ ਦੀ ਸ਼ੁਰੂਆਤ ਹੋਣੀ। ਇਹਦੇ ਸ਼ੁਰੂਆਤ ਹੋਣ ਤੋਂ ਪਹਿਲਾਂ, ਇਹਦੇ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰਾ ਵਿਵਾਦ ਹੈ ਜਿਹੜਾ ਉਹ ਭਾਰਤ ਦੇ ਵਿੱਚ ਸੁਲਝ ਪਿਆ। ਲੋਕ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਪਾਕਿਸਤਾਨੀ ਸਾਡੇ ਇੱਥੇ ਜਵਾਨਾਂ ਦੀਆਂ ਲਾਸ਼ਾਂ ਵੀ ਖਰਾਬ ਕਰ ਜਾਂਦੇ ਆ, ਕਿ ਸਾਡੇ ਵਾਲੇ ਪਾਸੇ ਗੋਲੀਆਂ ਮਾਰ ਜਾਂਦੇ ਆ, ਲਾਸ਼ਾਂ ਉਹ ਉੱਥੇ ਘੱਲੀ ਜਾਂਦੇ ਆ, ਉਹ ਉੱਥੋਂ ਬਾਰਡਰ ਤੋਂ। ਸਾਡੇ ਜਿਹੜੇ ਲੀਡਰ ਆ ਉਹ ਉਹਨਾਂ ਨੂੰ ਸੁਨੇਹੇ ਘੱਲੀ ਜਾਂਦੇ ਕਿ ਆਓ ਸਾਡੇ ਨਾਲ ਗੱਲ ਕਰੋ। ਦੂਜੇ ਪਾਸੇ ਇਹ ਵੀ ਲੋਕ ਆਖਣ ਡਿਆ ਕਿ ਸਾਡਾ ਪ੍ਰਧਾਨ ਮੰਤਰੀ ਅਜੀਬ ਕੂਟਨੀਤੀ ਰੱਖਦਾ। ਕਦੇ ਆਖ ਦਿੰਦਾ ਕਿ ਪਾਣੀ ਤੇ ਲਹੂ ਇਕੱਠੇ ਨਹੀਂ ਵਹਿ ਸਕਦੇ, ਤੇ ਉਹ ਦੋਨੇ ਹੀ ਵਹਿੰਦੇ ਰਹਿੰਦੇ ਆ। ਕਦੇ ਆਖ ਦਿੰਦਾ ਕਿ ਗੱਲ ਤੇ ਗੋਲੀ ਇਕੱਠੇ ਨਹੀਂ ਚੱਲੇਗੀ, ਹੁਣ ਗੋਲੀ ਵੀ ਚੱਲੀ ਜਾਂਦੀ ਹੈ ਤੇ ਗੱਲ ਵੀ ਚਲਾਈ ਜਾਂਦਾ। ਇਸ ਤਰ੍ਹਾਂ ਦਾ ਵਿਰੋਧ ਹੈ ਜਿਹੜਾ ਉਤਪੰਨ ਹੋ ਰਿਹਾ। ਬਹੁਤ ਸਾਰੇ ਸਿਆਸੀ ਸੰਗਠਨ ਹੈ ਜਿਹੜੇ ਉਹ ਇਸ ਸਮਿਟ ਦੇ ਜਿਹੜੇ ਵਿਰੋਧ ਦੇ ਵਿੱਚ ਖੜੇ ਆ। ਪਰ ਇਹ ਵੀ ਇੱਕ ਮਜਬੂਰੀ ਹੈ ਕਿ ਕਿਉਂਕਿ ਇਹ ਜਿਹੜਾ ਸਮਿਟ ਹੋ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਸੀਗਾ, ਤੇ ਇਹਦੀ ਕੋਆਰਡੀਨੇਸ਼ਨ ਜਿਹੜੀ ਟੀਮ ਹੁੰਦੀ ਹੈ ਉਹ ਸਾਰਿਆਂ ਨੂੰ ਸੱਦੇ ਭੇਜਦੀ ਹੈ। ਜਾਂ ਤੇ ਇਹ ਅੰਮ੍ਰਿਤਸਰ ਦੇ ਵਿੱਚ ਰੱਖਦੇ ਨਾ, ਭਾਰਤ ਦੇ ਵਿੱਚ ਰੱਖਦੇ ਨਾ। ਜੇ ਰੱਖਿਆ ਸੀ ਤੇ ਇਹ ਆਪਣੇ ਪੱਧਰ ਤੇ ਕਿਸੇ ਮੁਲਕ ਨੂੰ ਇਸ ਤਰ੍ਹਾਂ ਅਲੱਗ ਥਲੱਗ ਨਹੀਂ ਸੀ ਕਰ ਸਕਦੇ। ਪਰ ਜੇ ਸਾਰਕ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੇ ਕੀਤਾ ਸੀ ਪਾਕਿਸਤਾਨ ਨੂੰ, ਤਾਂ ਫਿਰ ਇਹਦੀ ਵੀ ਕੁਰਬਾਨੀ ਦੇ ਦੇਣੀ ਚਾਹੀਦੀ ਸੀ ਜੇ ਪਾਕਿਸਤਾਨ ਨੂੰ ਅੱਡ ਅੱਡ ਰੱਖਣਾ ਸੀਗਾ। ਪਰ ਅੱਜ ਜੇ ਮੰਚ ਮਿਲ ਹੀ ਗਿਆ ਪਾਕਿਸਤਾਨ ਨੂੰ, ਜੇ ਸੱਦਾ ਉਹਨਾਂ ਨੂੰ ਦਿੱਤਾ ਗਿਆ ਤੇ ਉਹਨਾਂ ਦਾ ਨੁਮਾਇੰਦਾ ਇੱਥੇ ਪਹੁੰਚ ਹੀ ਗਿਆ, ਤਾਂ ਇਹਨਾਂ ਦੇ ਕੋਲ ਇੱਕ ਮੌਕਾ ਜਿਹੜਾ ਕੱਲ੍ਹ ਨੂੰ ਆਏਗਾ ਉਹ ਹੈ। ਉਹ ਵੇਖਣਾ ਹੋਏਗਾ ਕਿ ਮੌਕਾ ਜਿਹੜਾ ਉਹ ਪ੍ਰਧਾਨ ਮੰਤਰੀ ਸਾਡਾ ਕੈਸ਼ ਕਰਦਾ ਕਿ ਨਹੀਂ ਕਰਦਾ, ਕਿਉਂਕਿ ਉੱਥੇ 30 ਦੇਸ਼ ਜਿਨ੍ਹਾਂ ਦੇ ਵਿੱਚ ਚਾਈਨਾ ਵੀ ਹੈ, ਰੂਸ ਵੀ ਹੈ, ਅਫਗਾਨਿਸਤਾਨ ਵੀ ਹੈ, ਹੋਰ ਵੀ ਕਈ ਮੁਲਕ ਆ। ਤਾਂ ਉਹਨਾਂ ਮੁਲਕਾਂ ਦੇ ਸਾਹਮਣੇ ਉਸ ਸਾਂਝੇ ਮੰਚ ਤੇ ਜੇਕਰ ਸਰਤਾਜ ਅਜੀਜ਼ ਨੂੰ ਥੋੜ੍ਹਾ ਜਿਹਾ ਨਾਚੀਜ਼ ਕਰ ਦਿੱਤਾ ਜਾਵੇ, ਆਈਨਾ ਦਿਖਾ ਦਿੱਤਾ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਵਿਰੋਧੀ ਸੰਗਠਨ ਹੈ ਇਹਨਾਂ ਦੇ, ਉਹ ਵੀ ਥੋੜ੍ਹੇ ਸ਼ਾਂਤ ਹੋ ਜਾਣਗੇ। ਮੁਲਕ ਨੂੰ ਵੀ ਥੋੜ੍ਹਾ ਹੋਏਗਾ ਕਿ ਇਹਨਾਂ ਦੀ ਕੂਟਨੀਤੀ ਦੇ ਵਿੱਚ ਦੋਗਲਾਪਨ ਨਹੀਂ ਹੈ। ਜੋ ਕਹਿੰਦੇ ਆ ਉਹ ਕਰਦੇ ਵੀ ਆ। ਜੇ ਉੱਥੇ ਵਿੱਚ ਕਰੀ ਗਏ ਤੇ ਫਿਰ ਲੋਕਾਂ ਨੇ ਇਹਨਾਂ ਨੂੰ ਲਾਹਨਤਾਂ ਪਾਉਣੀਆਂ ਨੇ। ਪਰ ਹਾਲ ਦੀ ਘੜੀ ਬਹੁਤ ਧੂਮ ਧੜੱਕੇ ਦੇ ਨਾਲ ਉਹ ਜਿਹੜਾ ਸੰਮੇਲਨ ਹੈ ਉਹ ਸ਼ੁਰੂ ਹੋਣ ਜਾ ਰਿਹਾ। ਹੁਣ ਕੱਲ੍ਹ ਤੱਕ ਦੀ ਉਮੀਦ ਕਰਦੇ ਆ ਕਿ ਉੱਥੇ ਕਿਸ ਤਰ੍ਹਾਂ ਦਾ ਸਟੈਂਡ ਜਿਹੜਾ ਭਾਰਤ ਰੱਖੇਗਾ, ਪਾਕਿਸਤਾਨ ਕਿਸ ਤਰ੍ਹਾਂ ਉਸ ਸਟੈਂਡ ਦਾ ਜਵਾਬ ਦੇਗਾ, ਦੇਖਣਾ ਦਿਲਚਸਪ ਰਹੇਗਾ। ਪਰ ਹਾਲ ਦੀ ਘੜੀ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਜਿਹੜੀ ਕੂਟਨੀਤੀ ਹੈ ਉਹ ਇਹੋ ਜਿਹੀ ਛਕੀ ਹੋਈ ਪਈ ਹੈ ਕਿ ਅਸੀਂ ਪਾਕਿਸਤਾਨ ਨੂੰ ਇੱਕ ਪਾਸੇ ਦੁਸ਼ਮਣ ਕਹਿੰਦੇ ਹਾਂ, ਪਰ ਕਦੇ ਕਦੇ ਸਾਡਾ ਪ੍ਰਧਾਨ ਮੰਤਰੀ ਮਾਸਕੋ ਤੋਂ ਉੱਡਦਾ, ਮਾਸਕੋ ਤੋਂ ਉੱਡ ਕੇ ਅਫਗਾਨਿਸਤਾਨ ਤੋਂ ਹੁੰਦਾ ਹੋਇਆ ਸਿੱਧਾ ਪਾਕਿਸਤਾਨ 'ਚ ਲੈ ਪੈਂਦਾ, ਤੇ ਫਿਰ ਮੁੜ ਕੇ ਜਾ ਕੇ ਨਵਾਜ਼ ਸ਼ਰੀਫ ਦੀ ਹਵੇਲੀ 'ਚ ਉੱਥੇ ਉਹਦੇ ਬੱਚਿਆਂ ਨੂੰ ਸ਼ਗਨ ਵੀ ਪਾਉਂਦਾ। ਜੀ ਜੀ। ਅੱਗੇ ਗੱਲਬਾਤ ਕਰੀਏ। ਪ੍ਰਧਾਨ ਮੰਤਰੀ ਤਸਵੀਰ ਜਿਹੜੀ ਵਰਤੀ ਸੀ ਜੀਓ ਵਾਲਿਆਂ ਨੇ ਅੰਬਾਨੀਆਂ ਨੂੰ, ਕਹਿੰਦੇ ਜੀ ਬੜਾ ਹੀ ਵੱਡਾ ਜੁਰਮਾਨਾ ਹੋ ਗਿਆ। ਜੁਰਮਾਨਾ ਹੈ ਅੱਜ ਦਾ ਸਭ ਤੋਂ ਚਰਚਿਤ ਵਿਸ਼ਾ ਹੈ। ਜੀ ਜੁਰਮਾਨਾ ਕੀ ਹੋਣਾ ਜੀ? ਜੁਰਮਾਨਾ ਕਾਹਦਾ? ਜੁਰਮਾਨਾ ਤੇ ਦੇਸ਼ ਵਾਲਿਆਂ ਨੂੰ ਹੋਇਆ। ਇਹ ਫੋਟੋ ਇਹਨਾਂ ਨੇ ਯੂਜ਼ ਕੀਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ, ਜੀਓ ਵਾਲਿਆਂ ਨੇ। ਰਿਲਾਇੰਸ ਵਾਲੇ ਕਹਿ ਲਓ, ਜੀਓ ਵਾਲੇ ਕਹਿ ਲਓ, ਗੱਲ ਇੱਕੋ ਹੀ ਆ। ਇੱਕ ਰਿਲਾਇੰਸ ਕਮਿਊਨੀਕੇਸ਼ਨ ਚਲਾਉਂਦਾ, ਇੱਕ ਜੀਓ ਰਿਲਾਇੰਸ ਚਲਾਉਂਦਾ। ਦੋਨੇ ਭਰਾਵਾਂ ਦਾ ਇਸ ਖੇਤਰ ਦੇ ਵਿੱਚ ਦਬਦਬਾ ਹੈ ਜਿਹੜਾ ਹੌਲੀ ਹੌਲੀ ਵੱਧਦਾ ਜਾਂਦਾ। ਜਦੋਂ ਅੰਬਾਨੀ ਨੇ ਇਹ ਸਾਰਾ ਕੁਝ ਜਾਰੀ ਕੀਤਾ ਤੇ ਨਾਲ ਫਿਰ ਜਦੋਂ ਉਹਨੇ ਪ੍ਰਚਾਰਿਆ, ਉਸ ਸਮੇਂ ਇੱਕ ਇਸ਼ਤਿਹਾਰ ਦਿੱਤਾ ਗਿਆ ਜਿਹਦੇ ਤੇ ਨਰਿੰਦਰ ਮੋਦੀ ਦੀ ਤਸਵੀਰ ਸੀ। ਨਰਿੰਦਰ ਮੋਦੀ ਦੀ ਤਸਵੀਰ ਤੇ ਸਭ ਤੋਂ ਪਹਿਲਾਂ ਕਿੰਤੂ ਉਸ ਬੰਦੇ ਨੇ ਕੀਤਾ ਜਿਹਦੇ ਕਿੰਤੂਆਂ ਨੂੰ ਅਸੀਂ ਬਹੁਤੀ ਤਵੱਜੋ ਨਹੀਂ ਦਿੰਦੇ ਅੱਜ ਕੱਲ੍ਹ, ਉਹ ਸੀਗਾ ਅਰਵਿੰਦ ਕੇਜਰੀਵਾਲ। ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਇਤਰਾਜ਼ ਕੀਤਾ ਸੀ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਉਹ ਇੱਕ ਕਾਰਪੋਰੇਟ ਘਰਾਣੇ ਲਈ ਮਸ਼ਹੂਰੀ ਕਰੇ, ਇਹ ਸੋਭਦਾ ਨਹੀਂ। ਫਿਰ ਇਸ ਤੋਂ ਬਾਅਦ ਆਮ ਪਬਲਿਕ ਦੇ ਵਿੱਚੋਂ ਵੀ ਇਤਰਾਜ਼ ਉੱਠਣੇ ਸ਼ੁਰੂ ਹੋਏ ਸਨ। ਇਸ ਤੋਂ ਬਾਅਦ ਇਹ ਮਾਮਲਾ ਜਿਹੜਾ ਇਹ ਸੰਵਿਧਾਨਕ ਪ੍ਰਕਿਰਿਆ ਦੇ ਵਿੱਚੋਂ ਲੰਘਿਆ ਕਿ ਕੀ ਇਹ ਜਾਇਜ਼ ਹੈ, ਕੀ ਵਾਜਬ ਆ ਕਿ ਇੱਕ ਪ੍ਰਧਾਨ ਮੰਤਰੀ ਇੱਕ ਪ੍ਰਾਈਵੇਟ ਕੰਪਨੀ ਲਈ ਇਸ ਤਰ੍ਹਾਂ ਇਸ਼ਤਿਹਾਰਬਾਜ਼ੀ ਵਜੋਂ ਵਰਤਿਆ ਜਾਵੇ। ਇਹ ਨਹੀਂ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਕੰਮ ਹੋਏ ਆ, ਪਰ ਇਹ ਹੋਇਆ ਤੇ ਇਸ ਤੋਂ ਬਾਅਦ
ਆ ਪੇਟੀਐਮ ਵਾਲਾ ਚੱਲਿਆ ਜਿਹੜਾ ਕੰਮ, ਇਹਦੇ ਵਿੱਚ ਵੀ ਪ੍ਰਧਾਨ ਮੰਤਰੀ ਦੀ ਫੋਟੋ ਲੱਗ ਗਈ। ਅੰਬਾਨੀਆਂ ਦੇ ਨਾਲ ਤੇ ਚਲੋ ਮਿੱਤਰਤਾ ਹੈਗੀ, ਨਰਿੰਦਰ ਮੋਦੀ ਦੀ ਬੜੀ ਪੁਰਾਣੀ ਦੋਸਤੀ ਆ। ਆ ਪੇਟੀਐਮ ਵਾਲੇ ਜਿਹੜੇ ਆਏ ਆ, ਕੱਲ ਆਏ ਆ, ਹਾਲੇ ਪੇਟੀਐਮ ਦਾ ਕਿਸੇ ਨੇ ਨਾਂ ਹੀ ਨਹੀਂ ਸੀ ਸੁਣਿਆ ਨੋਟਬੰਦੀ ਤੋਂ ਪਹਿਲਾਂ ਬਹੁਤ ਵਿਰਲੇ ਲੋਕ ਆ ਜਿਹੜੇ ਯੂਜ਼ ਕਰਦੇ ਸਨ। ਪੇਟੀਐਮ ਦੇ ਇਸ਼ਤਿਹਾਰ ਆਏ ਬਕਾਇਦਾ, ਔਰ ਕੌਮੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਆਏ ਇੱਕ ਪੇਜ ਦੇ, ਉਹਦੇ ਤੇ ਵੀ ਨਰਿੰਦਰ ਮੋਦੀ ਦੀ ਫੋਟੋ ਸੀ। ਲੋਕਾਂ ਨੂੰ ਇਹ ਬਹੁਤ ਜ਼ਿਆਦਾ ਚੁਭਿਆ ਕਿ ਪ੍ਰਧਾਨ ਮੰਤਰੀ ਨੂੰ ਬ੍ਰਾਂਡ ਬਣਾ ਕੇ ਲੋਕੀ ਇਸਤੇਮਾਲ ਕਰਨ ਲੱਗ ਪਏ ਆ ਪ੍ਰਾਈਵੇਟ ਕੰਪਨੀ ਵਾਲੇ। ਤੇ ਜਿਹੜੀ ਪੇਟੀਐਮ ਹੈ ਉਹਦੇ 'ਚ ਤੇ ਦੱਸਦੇ ਭਾਈ ਵੱਲੀ ਉਸ ਮੁਲਕ ਦੀ ਵੀ ਹੈ ਜਿਹਦੀਆਂ ਚੀਜ਼ਾਂ ਦੇ ਬਾਈਕਾਟ ਕਰਦੇ ਫਿਰਦੇ ਆ ਜੀ। ਹੁਣ ਆਪਾਂ ਜੇ ਜੀਓ ਵਾਲੇ ਮੁੱਦੇ ਦੀ ਗੱਲ ਕਰੀਏ, ਇਸ ਮੁੱਦੇ ਤੇ ਹੁਣ ਇਹ ਜਦੋਂ ਕਾਨੂੰਨੀ ਸਕੰਜਾ ਕੱਸਿਆ ਗਿਆ, ਕਾਨੂੰਨ ਨੇ ਆਪਦਾ ਕੰਮ ਕੀਤਾ ਤੇ 500 ਰੁਪਇਆ ਜੁਰਮਾਨਾ ਜਿਹੜਾ ਉਹ ਅੰਬਾਨੀਆਂ ਨੂੰ ਕਰ ਦਿੱਤਾ। ਲੋਕੀ ਕਹਿੰਦੇ ਮਾਰ ਦਿੱਤੇ ਗਰੀਬ, 500 ਰੁਪਇਆ ਕਿੱਥੋਂ ਦੇਣਗੇ। ਲੋਕ ਇਹ ਵੀ ਕਹੀ ਜਾਂਦੇ ਕਿ 500 ਦਾ ਨੋਟ ਕਿਹੜਾ ਹੋਏਗਾ, ਨਵਾਂ ਕਿ ਪੁਰਾਣਾ। ਬਹੁਤ ਤਰ੍ਹਾਂ ਦਾ ਜਿਹੜਾ ਆ ਉਹ ਇੱਥੇ ਮਜ਼ਾਕ ਬਣਦਾ ਪਿਆ। 500 ਰੁਪਇਆ ਜੁਰਮਾਨਾ ਕੀਤਾ। ਹੁਣ ਇਹਦੇ 'ਚ ਇਹ ਵੇਖੋ ਕਿ ਜਦੋਂ ਕੋਈ ਮਾੜਾ ਮੋਟਾ ਕੋਈ ਇੱਧਰ ਹਿਲ ਜੁਲ ਕਰਦਾ, ਇੱਕ ਵਾਰੀ ਸਾਡੇ ਇੱਥੋਂ ਦੇ ਕਾਰਟੂਨਿਸਟ ਨੇ ਕਾਰਟੂਨ ਬਣਾ ਦਿੱਤਾ ਸੀ, ਉਹਦੇ ਉੱਤੇ ਕਾਰਟੂਨ ਦੇ ਵਿੱਚ ਉਹਨੇ ਟਾਇਲਟ ਸੀਟ ਬਣਾ ਕੇ ਸੰਸਦ ਨੂੰ ਉਹ ਦਰਸਾ ਦਿੱਤਾ ਸੀ, ਟਾਇਲਟ ਸੀਟ ਉਹਨੂੰ ਅੰਦਰ ਕਰ ਦਿੱਤਾ ਗਿਆ ਸੀ। ਇੱਥੇ ਪ੍ਰਧਾਨ ਮੰਤਰੀ ਨੂੰ ਇੱਕ ਇਸ਼ਤਿਹਾਰੀ ਬ੍ਰਾਂਡ ਵਜੋਂ ਵਰਤਿਆ ਗਿਆ, ਉਹਦਾ ਜੁਰਮਾਨਾ ਜਿਹੜਾ ਪਾਇਆ ਗਿਆ 500 ਰੁਪਇਆ ਪਾਇਆ ਗਿਆ। ਹੁਣ ਜੇ ਇਸ ਕਾਨੂੰਨ ਦੀ ਆਪਾਂ ਪੜਤਾਲ ਕਰੀਏ ਥੋੜੀ ਜਿਹੀ, ਜਿੰਨੀ ਕੁ ਮੈਂ ਕੀਤੀ, ਇਹ 1950 ਦੇ ਵਿੱਚ ਬਣਿਆ ਇੱਕ ਕਾਨੂੰਨ ਆ ਕਿ ਜਿਹਦੇ 'ਚ ਨੈਸ਼ਨਲ ਸਿੰਬਲ ਆ, ਜਿਹੜੇ ਰਾਸ਼ਟਰੀ ਚਿੰਨ੍ਹ ਆ ਜਿਹੜੇ, ਉਹ ਇਸਤੇਮਾਲ ਨਹੀਂ ਕੀਤੇ ਜਾ ਸਕਦੇ। ਜੇ ਕੋਈ ਕਰੇਗਾ ਤੇ 500 ਰੁਪਇਆ ਜੁਰਮਾਨਾ ਹੈ। ਹੁਣ 1950 ਦੇ ਵਿੱਚ ਤੇ ਰਾਜ ਕਰਨਵੀਰ ਸਿੰਘ ਜੀ 500 ਰੁਪਇਆ ਬੜੀ ਵੱਡੀ ਰਕਮ ਸੀ, ਪਰ ਅੱਜ ਤੁਸੀਂ ਅੰਦਾਜ਼ਾ ਲਾ ਲਓ ਕਿ ਜਦੋਂ 66-67 ਸਾਲ ਬੀਤ ਗਿਆ ਸਮਾਂ, 500 ਦੀ ਕੋਈ ਵੈਲਿਊ ਨਹੀਂ ਰਹਿ ਗਈ। ਉਸ ਸਮੇਂ ਉਹ ਕਾਨੂੰਨ ਹੈ ਜਿਹੜਾ ਚੱਲਿਆ ਹੁੰਦਾ, ਤੇ ਉਸ ਕਾਨੂੰਨ ਦੇ ਮੁਤਾਬਕ ਇਹੋ ਜਿਹੇ ਫੈਸਲੇ ਹੋਣੇ ਤੇ ਫਿਰ ਉਹਦੇ ਚੋਂ ਨਿਕਲਣਾ ਆ ਕੁਛ ਆ। ਸੋ ਇਹ ਕਾਨੂੰਨ ਵੀ ਬਦਲਣ ਦੀ ਜ਼ਰੂਰਤ ਆ, ਪਰ ਕਾਨੂੰਨ ਮੇਰੇ ਖਿਆਲ ਦੇ ਨਾਲ ਇਹੋ ਜਿਹੇ ਬਦਲੇ ਨਹੀਂ ਜਾਣਗੇ ਕਿਉਂਕਿ ਗਾਂ ਵੀ ਇਹਨਾਂ ਕਾਨੂੰਨਾਂ ਤੋਂ ਕੰਮ ਲਿਆ ਜਾਣਾ ਹੈ। ਪਰ ਹੁਣ ਜੇ ਇਹੋ ਜਿਹਾ ਕੰਮ ਚੱਲਦਾ ਰਿਹਾ ਤੇ ਡਰ ਆ ਕਿਤੇ ਕੱਲ ਨੂੰ ਕੋਈ ਜਰਦਾ ਬਣਾਉਣ ਵਾਲੀ ਕੰਪਨੀਆਂ ਜਿਹੜਾ ਜਰਦਾ ਜਿਹਾ ਮਲ ਕੇ ਲਾਉਂਦੇ ਆ, ਉਹ ਜਰਦੇ ਦੀ ਪੁੜੀ ਤੇ ਨਰਿੰਦਰ ਮੋਦੀ ਦੀ ਫੋਟੋ ਲਾ ਕੇ ਆਖੇ ਚਲੋ ਕੋਈ ਗੱਲ ਨਹੀਂ 500 ਰੁਪਏ ਜੁਰਮਾਨਾ ਹੋਣਾ ਭਰ ਦਿਆਂਗੇ, ਇਹ ਗਲਤ ਪ੍ਰਥਾ ਹੈ। ਬਿਲਕੁਲ ਜੀ, ਬਿਲਕੁਲ। 500 ਰੁਪਏ ਦਾ ਤੇ ਕੀ ਬਣਦਾ ਤੇ ਕੀ ਆਉਂਦਾ ਆ। ਤੇ ਅੱਗੇ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪ੍ਰਧਾਨ ਮੰਤਰੀ ਨੇ ਆਖਿਆ ਵੀ 70 ਸਾਲਾਂ ਦੀ ਲੁੱਟ ਦਾ ਹਿਸਾਬ ਹੋ ਰਿਹਾ ਹੈ। ਜਦੋਂ ਪ੍ਰਧਾਨ ਮੰਤਰੀ ਸਾਡਾ ਬੋਲਦਾ ਹੈ ਤੇ ਉਦੋਂ ਲੋਕ ਜਿਹੜੇ ਆ ਉਹ ਕਿਸੇ ਵੱਖਰੇ ਲੋਕ ਦੇ ਵਿੱਚ ਚਲੇ ਜਾਂਦੇ ਆ, ਉਹ ਵੱਖਰੇ ਕਾਲਪਨਿਕ ਸੰਸਾਰ ਦੇ ਵਿੱਚ ਚਲੇ ਜਾਂਦੇ। ਇੰਨਾ ਭਾਸ਼ਣ ਜ਼ਬਰਦਸਤ ਦਿੰਦਾ, ਇਸ ਤਰ੍ਹਾਂ ਬੋਲਦਾ ਹੈ ਜਿਸ ਤਰ੍ਹਾਂ ਲੱਗਦਾ ਹੈ ਕਿ ਨਰਿੰਦਰ ਮੋਦੀ ਸਾਨੂੰ ਕਈ ਸਦੀਆਂ ਗਾਂਹ ਲਈ ਜਾਂਦਾ। ਪਰ ਜਦੋਂ ਦੂਜੇ ਪਾਸੇ ਵੇਖੀਦਾ ਤੇ ਫਿਰ ਝਟਕਾ ਲੱਗਦਾ, ਚੂੰਟੀ ਫੱਟੀ ਜਾਂਦੀ ਹੈ। ਅੱਜ ਨੋਟਬੰਦੀ ਦੀ ਕਤਾਰ ਦੇ ਵਿੱਚ ਲੱਗੀ ਇੱਕ ਮਹਿਲਾ ਪ੍ਰੈਗਨੈਂਟ ਸੀ, 2 ਦਿਨ ਹੋ ਗਏ ਸੀ ਉਹਨੂੰ ਲਾਈਨ ਦੇ ਵਿੱਚ ਲੱਗੇ ਨੂੰ। ਉਹਦਾ ਘਰ ਵਾਲਾ ਕੁਝ ਦਿਨ ਪਹਿਲਾਂ ਮਾਰਿਆ ਗਿਆ ਸੀਗਾ। ਉਹਨੂੰ ਮੁਆਵਜ਼ਾ ਮਿਲਿਆ ਜਿਹੜਾ, ਉਹ ਰਾਸ਼ੀ ਮਿਲੀ ਬੀਮੇ ਦੀ, ਉਹ 2.5 ਲੱਖ ਪੌਣੇ 3 ਲੱਖ ਸੀ, ਉਹ ਬੈਂਕ ਦੇ ਵਿੱਚ ਸੀ, ਉਹਦੀ ਕਿਸ਼ਤ ਕਢਾਉਣ ਆਈ ਸੀ। ਉਹ 2 ਦਿਨ ਬੀਬੀ ਹੈ ਜਿਹੜੀ ਖੜ ਕੇ ਜਾਂਦੀ ਰਹੀ, ਤੀਜੇ ਦਿਨ ਅੱਜ ਕਤਾਰ ਦੇ ਵਿੱਚ ਹੀ ਉਹਨੇ ਲੜਕੀ ਨੂੰ ਜਨਮ ਦੇ ਦਿੱਤਾ। ਸਾਡਾ ਪ੍ਰਧਾਨ ਮੰਤਰੀ ਲੋਕਾਂ ਦੇ ਵਿੱਚ ਖੜ ਕੇ ਹਿੱਕ ਤੇ ਹੱਥ ਮਾਰ ਕੇ ਇਹ ਗੱਲ ਕਹਿੰਦਾ ਹੈ ਕਿ ਮੈਂ 70 ਸਾਲਾਂ ਦੀ ਲੁੱਟ ਦਾ ਹਿਸਾਬ ਕਿਤਾਬ ਲੈਣਾ। ਅੱਜ ਤੇ ਬਹੁਤਾ ਹੀ ਗਾਂਹ ਨਿਕਲ ਗਿਆ। ਕਹਿੰਦਾ ਮੈਨੂੰ WhatsApp ਤੇ ਇੱਕ ਮੈਸੇਜ ਆਇਆ, ਮੈਸੇਜ ਦੇ ਵਿੱਚ ਇਹ ਦੱਸਿਆ ਗਿਆ ਕਿ ਹੁਣ ਚੌਂਕ ਦੇ ਵਿੱਚ ਇੱਕ ਮੰਗਤਾ ਇੱਕ ਧੰਨਾ ਸੇਠ ਕੋਲ ਗਿਆ ਤੇ ਭੀਖ ਮੰਗਣ ਲੱਗਾ। ਉਹਨੇ ਆਖਿਆ ਮੇਰੇ ਕੋਲ ਖੁੱਲੇ ਹੈ ਨਹੀਂ। ਉਹਨੇ ਆਖਿਆ ਸੇਠ ਜੀ ਤੁਸੀਂ ਤਖੱਲਫ ਕਿਉਂ ਕਰਦੇ ਹੋ, ਆ ਚੱਕੋ। ਉਹਨੇ ਕਹਿੰਦਾ ਪਾਟੇ ਜੇ ਝੋਲੇ ਚ ਸਵੈਪ ਮਸ਼ੀਨ ਕੱਢੀ ਤੇ ਕਹਿੰਦਾ ਕਾਰਡ ਕਰੋ ਸਵੈਪ। ਕਹਿੰਦਾ ਡਿਜੀਟਲ ਇੰਡੀਆ ਬਣ ਰਿਹਾ। ਦੇਖੋ ਪ੍ਰਧਾਨ ਮੰਤਰੀ ਮੰਗਤਿਆਂ ਦੀਆਂ ਉਦਾਹਰਨਾਂ ਦੇ ਕੇ ਡਿਜੀਟਲ ਬਣਾ ਰਿਹਾ। ਦੂਜੇ ਪਾਸੇ ਉਹ ਕਹਿੰਦਾ ਜੀ ਕਿ ਜਨ ਧਨ ਖਾਤੇ ਆ ਜਿਹੜੇ, ਇਹਨਾਂ ਚ ਪੈਸੇ ਪਾ ਲਏ ਆ। ਕਹਿੰਦਾ ਪਾ ਲਏ ਤੁਸੀਂ? ਕਹਿੰਦਾ ਮੈਂ ਦਿਮਾਗ ਲੜਾ ਰਿਹਾ। ਕਹਿੰਦਾ ਪੈਸੇ ਨਾ ਕੱਢਣ ਦਿਓ। ਜੇ ਤੁਹਾਡੇ ਤੇ ਆ ਕੇ ਉਹ ਜਿਹਨੇ ਤੁਹਾਡੇ ਖਾਤੇ 'ਚ ਜਮ੍ਹਾਂ ਕਰਾਏ ਜੇ ਆ ਕੇ ਰੋਹ ਮਾਰੇ ਤੇ ਕਹੋ ਮੈਂ ਪ੍ਰਧਾਨ ਮੰਤਰੀ ਨੂੰ ਲਿਖਦਾ ਚਿੱਠੀ ਕਰਾਉਣਾ ਤੇਰੇ ਨਾਲ ਗੱਲ। ਕਹਿੰਦਾ ਮੈਂ ਦਿਮਾਗ ਲੜਾ ਰਿਹਾ, ਇਹ ਪੈਸਾ ਤੁਹਾਡਾ ਹੀ ਹੈ। ਇਹੋ ਜਿਹੀਆਂ ਗੱਲਾਂ ਉਹ ਕਰੀ ਜਾਂਦਾ, ਅਸੀਂ ਸੁਣੀ ਜਾਂਦੇ ਹਾਂ। ਕਹਿੰਦਾ ਕਿ ਰਾਸ਼ਨ ਦਾ ਤੇਲ ਲੈਣ ਜਦੋਂ ਜਾਂਦੇ ਸੋ ਤੁਸੀਂ, ਖੰਡ ਲੈਣ ਜਦੋਂ ਜਾਂਦੇ ਸੀ ਤੁਸੀਂ, ਕਤਾਰਾਂ 'ਚ ਲੱਗਦੇ ਸੀ ਨਾ। ਬਸ ਇੱਕ ਆਖਰੀ ਕਤਾਰ ਹੈ, ਮੈਂ ਤੇ ਉਹਨਾਂ ਕਤਾਰਾਂ ਨੂੰ ਖਤਮ ਕਰਦਾ, ਇੱਕ ਕਤਾਰ ਆ। ਇਸ ਤਰ੍ਹਾਂ ਦਾ ਬਹੁਤ ਕੁਛ ਉਹ ਬੋਲੀ ਗਿਆ। ਅਖੀਰ ਦੇ ਵਿੱਚ ਉਹਨੇ ਗੱਲ ਇੱਥੇ ਨਿਬੇੜੀ। ਕਹਿੰਦਾ ਕਿ ਮੈਂ ਤੇ ਫਕੀਰ ਆਦਮੀ ਆ, ਮੇਰਾ ਕੀ ਕਰ ਲੈਣਗੇ। ਕਹਿੰਦਾ ਵੱਧ ਤੋਂ ਵੱਧ ਮੈਨੂੰ ਕੱਢ ਦੇਣਗੇ, ਮੇਰੇ ਕੋਲ ਇੱਕ ਝੋਲਾ ਚੁੱਕ ਕੇ ਮੈਂ ਗਾਂਹ ਚ ਤੁਰਿਆ ਜਾਊਂ। ਕਦੇ ਪ੍ਰਧਾਨ ਮੰਤਰੀ ਇਹ ਕਹਿੰਦਾ ਮੈਂ ਬੜਾ, ਮੈਂ ਕੱਬਾ ਬੜਾ,
ਮੈਂ ਜਿਹਦੇ ਮਗਰ ਲੱਗ ਜਾ, ਐ ਕਰ ਦੇਣਾ, ਉਹ ਕਰ ਦੇਣਾ, ਯੋ ਕਰ ਦੇਣਾ। ਕਦੇ ਕਹਿੰਦਾ ਮੈਂ ਫਕੀਰ ਆ। ਇਹਦੀ ਸਮਝ ਕੋਈ ਨਹੀਂ ਲੱਗਦੀ। ਇਹਨੇ ਕਰਨਾ ਕੀ ਹੈ, ਇਹਨੇ ਕਹਿਣਾ ਕੀ ਆ, ਸਾਰੇ ਹੈਰਾਨ ਆ। ਸੱਚਾਈ ਰਾਜ ਕਰਨਵੀਰ ਸਿੰਘ ਜੀ ਇਹ ਆ ਕਿ ਅੰਦਰੋਂ ਖਾਤੇ ਜਿਹੜੀਆਂ ਖਬਰਾਂ ਨਿਕਲ ਰਹੀਆਂ ਨੇ ਉਹ ਇਹ ਨਿਕਲ ਰਹੀਆਂ ਕਿ ਇਹਦੀ ਨੋਟਬੰਦੀ ਦੀ ਹਵਾ ਨਿਕਲ ਚੁੱਕੀ ਆ। ਜੀ ਜੀ ਜੀ। ਰਿਜ਼ਰਵ ਬੈਂਕ ਆਫ ਇੰਡੀਆ ਤੋਂ ਇਹਨਾਂ ਨੇ ਸਾਰੇ ਅਧਿਕਾਰ ਖੋ ਕੇ ਵਿੱਤ ਮੰਤਰਾਲੇ ਨੂੰ ਦੇ ਦਿੱਤੇ ਸੀ, ਖਜ਼ਾਨੇ ਮੰਤਰਾਲੇ ਨੂੰ। ਇਹਨਾਂ ਨੇ ਆਪਣੀਆਂ 10 ਟੀਮਾਂ ਬਣਾਈਆਂ ਸੀਗੀਆਂ। ਜਿਹੜਾ ਖਜ਼ਾਨਾ ਮੰਤਰਾਲੇ ਦਾ ਸੈਕਟਰੀ ਆ ਉਹਦੀ ਅਗਵਾਈ ਦੇ ਵਿੱਚ ਸਾਰੀਆਂ ਟੀਮਾਂ ਤੋੜ ਦਿੱਤੀਆਂ ਇਹਨਾਂ ਨੇ। ਤੁਹਾਨੂੰ ਅੰਦਰ ਦੀ ਖਬਰ ਦੇਵਾਂ, ਸਾਰੀਆਂ ਟੀਮਾਂ ਤੋੜ ਕੇ ਇਹਨਾਂ ਨੇ ਵਾਪਸ ਅਧਿਕਾਰ ਦਿੱਤੇ ਆਰਬੀਆਈ ਨੂੰ ਕਿ ਤੁਸੀਂ ਭਾਈ ਆਪਣੇ ਬੈਂਕਾਂ ਨੂੰ ਨੋਟੀਫਿਕੇਸ਼ਨ ਜਾਰੀ ਕਰੋ, ਤੁਸੀਂ ਉਹ ਏਟੀਐਮ ਦੀ ਜਿਹੜੀ ਹੈ ਉਹ ਜਾਣਕਾਰੀ ਲਓ ਵੀ ਕਿੱਥੇ ਕਿੰਨਾ ਕੈਸ਼ ਗਿਆ, ਸਾਡੇ ਹੱਥ ਖੜੇ ਆ। ਹਾਲਾਂਕਿ ਖਬਰ ਬਾਹਰ ਨਹੀਂ ਆ ਰਹੀ, ਆ ਜਾਏਗੀ, ਕੱਲ ਤੱਕ ਤੁਹਾਡੇ ਤੱਕ ਪਹੁੰਚ ਜਾਏਗੀ। ਪਰ ਗੱਲ ਇਹ ਆ ਕਿ ਦੇਖੋ ਇਹ ਦੂਜੇ ਪਾਸੇ ਕਿਹੋ ਜਿਹੀ ਤੁੰਤ ਨਹੀਂ ਵਜਾਉਣ ਡਿਆ ਤੇ ਅੰਦਰ ਖਾਤੇ ਕੀ ਹੋਣ ਡਿਆ। ਨੋਟੀਫਿਕੇਸ਼ਨ ਜਿਹੜੇ ਸੀ ਇਹ ਸਰਕਾਰ ਕਰੀ ਜਾਂਦੀ ਸੀ। ਨੋਟੀਫਿਕੇਸ਼ਨ ਹਾਲੇ ਤੱਕ ਬੈਂਕਾਂ ਤੱਕ ਪਹੁੰਚਦਾ ਨਹੀਂ ਸੀ, ਪਿੱਛੋਂ ਇਹਨਾਂ ਦਾ ਪੈਤਰਾ ਬਦਲ ਜਾਂਦਾ ਸੀ। ਬੈਂਕ ਵੀ ਇਸ ਮਾਮਲੇ ਦੇ ਵਿੱਚ ਦੁਬਿਧਾ 'ਚ ਸੀ, ਲੋਕ ਵੀ ਦੁਬਿਧਾ 'ਚ ਸੀ। ਕਰੀਏ ਕੀ ਕਿ ਨਹਾਉਣ ਜਾਂਦਾ ਬੰਦਾ, ਉਹ ਜਦੋਂ ਬਾਥਰੂਮ 'ਚ ਮੁੜ ਕੇ ਆਉਂਦਾ ਇਹਨਾਂ ਦੀ ਕੋਈ ਨਾ ਕੋਈ ਨੀਤੀ ਬਦਲੀ ਹੁੰਦੀ ਹੈ ਉਨੇ ਸਮੇਂ ਦੇ ਵਿੱਚ। ਸੋ ਉਹ ਫਿਰ ਹਾਰ ਕੇ ਹੁਣ ਆਰਬੀਆਈ ਦੇ ਹੱਥ ਦੇ ਵਿੱਚ ਵਾਪਸ ਸਾਰੇ ਅਧਿਕਾਰ ਦੇ ਦਿੱਤੇ ਗਏ ਆ। ਮਰਦੀ ਨੇ ਅੱਕ ਚੱਬਿਆ, ਹੁਣ ਅੱਕ ਚੱਬਣਾ ਪਿਆ ਇਹਨਾਂ ਨੂੰ। ਪਰ ਦੂਜੇ ਪਾਸੇ ਕਨਈਏ ਨੇ ਇੱਕ ਵਾਰੀ ਆਖਿਆ ਸੀ, ਉਹ ਆਂਦਾ ਕਿ ਇਤਿਹਾਸ ਦਾ ਤੇ ਮੈਨੂੰ ਪਤਾ ਨਹੀਂ ਪ੍ਰਧਾਨ ਮੰਤਰੀ ਪਾਸ ਹੈ ਜਾਂ ਫੇਲ ਆ, ਪਰ ਮੈਂ ਇਤਿਹਾਸ ਦਾ ਉਹ ਵਿਦਿਆਰਥੀ ਜਿਹੜਾ ਅੱਜ ਤੱਕ ਫੇਲ ਨਹੀਂ ਹੋਇਆ। ਮੈਨੂੰ ਲੱਗਦਾ ਕਿ ਮੈਥ ਵੀ ਹੈ ਜਿਹੜਾ ਸਾਡੇ ਪ੍ਰਧਾਨ ਮੰਤਰੀ ਦਾ ਉਹੋ ਜਿਹਾ ਹੀ ਹੈ। ਇਹ 70 ਸਾਲ ਕਰੀ ਜਾਂਦਾ, 70 ਸਾਲ ਕਰੀ ਜਾਂਦਾ। ਮੈਂ 70 ਸਾਲਾਂ ਦੀ ਲੁੱਟ ਦਾ ਹਿਸਾਬ ਲਊਂ, ਮੈਂ 70 ਸਾਲਾਂ ਦਾ ਜਿਹੜਾ ਕਾਲਾ ਧਨ ਇਕੱਠਾ ਕੀਤਾ ਉਹਦਾ ਹਿਸਾਬ ਲਊਂ। ਪਰ ਪ੍ਰਧਾਨ ਮੰਤਰੀ ਭੁੱਲ ਜਾਂਦਾ ਹੈ ਕਿ 70 ਸਾਲ ਆਜ਼ਾਦੀ ਨੂੰ ਹਜੇ ਪੂਰੇ ਨਹੀਂ ਹੋਏ, 70ਵਾਂ ਜਾਂਦਾ ਹੈ। ਦੂਜੀ ਗੱਲ, ਜੇ 17 ਦੇ ਵਿੱਚੋਂ ਕੱਢੀਏ 6 ਸਾਲ ਇਹਨਾਂ ਦਾ ਵਾਜਪਾਈ ਰਾਜ ਕਰਕੇ ਗਿਆ ਜੀ, 2.5 ਪੌਣੇ 3 ਸਾਲ ਇਹਨਾਂ ਦਾ ਰਾਜ ਹੋ ਗਿਆ। ਮੁਰਾਰਜੀ ਦੇਸਾਈ 1977 ਤੋਂ 1979 ਤੱਕ ਪ੍ਰਧਾਨ ਮੰਤਰੀ ਰਿਹਾ। ਉਹਦੇ ਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਵੀ ਭਾਈਵਾਲ ਸੀ, ਉਸ ਸਮੇਂ ਦੀ ਜਨਤਾ ਪਾਰਟੀ, ਜਨਸੰਘ ਜਿਹੜੀ ਜਨਸੰਘੀਆਂ ਦੀ ਪਾਰਟੀ ਸੀ। ਇਸ ਤੋਂ ਪਹਿਲਾਂ ਇਹ ਲਾਲ ਬਹਾਦਰ ਸ਼ਾਸਤਰੀ ਨੂੰ ਆਪਣਾ ਆਈਡੀਅਲ ਮੰਨਦੇ ਆ। ਕਹਿੰਦੇ ਕਿ ਲਾਲ ਬਹਾਦਰ ਸ਼ਾਸਤਰੀ ਦੇ ਰਾਜ ਦੇ ਵਿੱਚ ਬਹੁਤ ਕੁਝ ਹੋਇਆ, ਦੇਸ਼ ਆਤਮ ਨਿਰਭਰ ਹੋਇਆ ਅੰਨ ਦੇ ਮਾਮਲੇ 'ਚ। ਤੇ ਲਾਲ ਬਹਾਦਰ ਸ਼ਾਸਤਰੀ ਵੀ ਲਗਭਗ 1.5 ਪੌਣੇ 2 ਸਾਲ ਪ੍ਰਧਾਨ ਮੰਤਰੀ ਰਿਹਾ। ਜੇ ਸਾਰੇ ਕਾਰਜਕਾਲ ਆਪਾਂ ਇੱਕ ਗਿਣ ਲਈਏ ਤੇ ਮੇਰੇ ਖਿਆਲ ਦੇ ਨਾਲ 70 ਵਾਲਾ ਫਿਗਰ ਹੈ ਜਿਹੜਾ ਉਹ ਘੱਟ ਕੇ 60 ਤੋਂ ਵੀ ਥੱਲੇ ਚਲਾ ਜਾਏਗਾ। ਪਰ ਇਹ 70 ਸਾਲ ਕਰੀ ਜਾਂਦਾ ਹੈ। ਇੱਥੋਂ ਪਤਾ ਲੱਗ ਜਾਂਦਾ ਹੈ ਕਿ ਜਿੰਨੀ ਕੁ ਇਤਿਹਾਸ ਦੀ ਨਰਿੰਦਰ ਮੋਦੀ ਨੂੰ ਜਾਣਕਾਰੀ, ਜਿਵੇਂ ਇਹਨੇ ਇੱਕ ਵਾਰੀ ਕਹਿ ਦਿੱਤਾ ਸੀ ਕਿ ਮੈਂ ਅੰਡੇਮਾਨ ਨਿਕੋਬਾਰ ਕੀ ਜੇਲ੍ਹ में गया, मेरा मन भर आया जहाँ पे ਭਗਤ ਸਿੰਘ ਕੈਦ ਰਹੇ ਥੇ। ਉਹ ਭਗਤ ਸਿੰਘ ਜਿਹੜਾ ਅੰਡੇਮਾਨ ਕਦੇ ਗਿਆ ਹੀ ਨਹੀਂ, ਇਹਨੇ ਉਹਨੂੰ ਉੱਥੇ ਵੀ ਪਹੁੰਚਾ ਦਿੱਤਾ ਸੀ। ਜਿਹੋ ਜਿਹਾ ਇਤਿਹਾਸ ਹੈ ਉਹੋ ਜਿਹਾ ਸਾਡੇ ਪ੍ਰਧਾਨ ਮੰਤਰੀ ਦਾ ਅੱਜ ਕੱਲ੍ਹ ਹਿਸਾਬ ਕਿਤਾਬ ਚੱਲਣ ਡਿਆ। ਪਰ ਇਹਦੇ ਹਿਸਾਬ ਕਿਤਾਬ ਦੇ ਵਿੱਚ ਜਨਤਾ ਦਾ ਹਿਸਾਬ ਕਿਤਾਬ ਹੈ ਜਿਹੜਾ ਉਹ ਤਹਿਸ ਨਹਿਸ ਹੋ ਗਿਆ, ਤਹਿਸ ਨਹਿਸ ਹੋ ਗਿਆ ਜੀ, ਕੋਈ ਸ਼ੱਕ ਵਾਲੀ ਗੱਲ ਨਹੀਂ ਜੀ। ਜੀ ਅੱਗੇ ਆਪਾਂ ਗੱਲ ਕਰੀਏ ਕਾਂਗਰਸ ਦੀ। ਕਾਂਗਰਸ ਦੀ ਸੂਚੀ ਅੱਜ ਜਾਰੀ ਨਾ ਹੋ ਸਕੀ, ਪਰ ਕਹਿੰਦੇ ਜੀ 55 ਸੀਟਾਂ ਤੇ ਸਹਿਮਤੀ ਬਣੀ ਆ। ਹਾਂ, ਕਾਂਗਰਸੀਆਂ ਨੂੰ ਪਤਾ ਸੀ ਕਿ ਕਲੇਸ਼ ਪੈ ਜਾਣਾ ਹੈ। ਸੂਚੀ ਇਹਨਾਂ ਨੇ ਕਿਹਾ ਸੀ 3 ਤਰੀਕ ਨੂੰ ਜਾਰੀ ਹੋ ਜਾਏਗੀ। ਕਪਤਾਨ ਕਹਿੰਦਾ ਸੀ 3 ਤਰੀਕ ਨੂੰ ਫਾਹ ਵੱਜੇਗੀ ਸੂਚੀ ਸਾਡੀ। ਪਰ ਅੱਜ तमाम ਵਿਚਾਰਾਂ ਤੋਂ ਬਾਅਦ ਇਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਕਿ ਸੂਚੀ ਦਾ ਕੰਮ ਇੱਕ ਵਾਰੀ ਟਾਲ ਦਿੱਤਾ ਜਾਵੇ। ਉਹਦਾ ਕਾਰਨ ਇਹ ਆ ਕਿ ਦੇਖੋ ਇਹਨਾਂ ਨੇ 64 ਹਲਕਿਆਂ ਤੇ ਵਿਚਾਰ ਕੀਤੀ, 64 ਹਲਕਿਆਂ ਤੋਂ 55 ਚ ਸਹਿਮਤੀ ਬਣ ਗਈ। 55 ਚ ਸਹਿਮਤੀ ਬਣ ਗਈ, ਪਰ ਅਸਹਿਮਤੀ ਵੀ ਕਈਆਂ ਚ ਬਹੁਤ ਥਾਵਾਂ ਤੇ ਅਸਹਿਮਤੀ ਹੈ ਅੰਦਰੋਂ। ਹੁਣ ਜਿਹੜੀ ਕਿਉਂਕਿ ਹਾਲਾਂਕਿ ਇਹ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕਿਸੇ ਵੀ ਗੱਲ ਦੀ, ਅੰਦਰੋਂ ਖਬਰ ਆ ਰਹੀ ਹੈ ਕਿ ਜਿਹੜੀ ਕੇਂਦਰੀ ਇਲੈਕਸ਼ਨ ਕਮੇਟੀ ਹੈ ਇਹਨਾਂ ਦੀ, ਉਹ ਇਸ ਗੱਲ ਤੇ ਵੀ ਸਹਿਮਤ ਹੋਈ ਆ ਕਿ ਜਿਹੜਾ ਮਨਪ੍ਰੀਤ ਬਾਦਲ ਹੈ, ਬਾਦਲ ਪਰਿਵਾਰਾਂ ਦਾ ਰੋਸ਼ਨ ਚਿਰਾਗ ਹੈ ਜਿਹੜਾ, ਉਹ ਕਿਤਿਓਂ ਵੀ ਚਾਹੇ ਤੇ ਉਹ ਚੋਣ ਲੜ ਸਕਦਾ ਹੈ। ਉਹਦੇ ਲਈ ਖੁੱਲੇ ਖਾਤੇ ਆ। ਮਨਪ੍ਰੀਤ ਬਾਦਲ ਲਈ ਇਹਨਾਂ ਨੇ ਮੈਦਾਨ ਖੁੱਲਾ ਰੱਖ ਦਿੱਤਾ ਕਿ ਉਹਦਾ ਜਿੱਥੋਂ ਵੀ ਦਿਲ ਕਰੇ ਉਹ ਚੋਣ ਲੜ ਲਵੇ। ਦੂਜੀ ਖਬਰ ਵੱਡੀ ਹੈ ਜਿਹੜੀ ਉਹ ਅੰਦਰੋਂ ਇਹ ਨਿਕਲਦੀ ਪਈ ਹੈ ਕਿ 7 ਸਿਟਿੰਗ ਐਮਐਲਏ ਆ ਜਿਹੜੇ ਉਹ ਇਹਨਾਂ ਨੇ ਕੱਟ ਕੇ ਭਰੇ ਮਾਰੇ ਆ। ਉਹਨਾਂ ਦੀ ਟਿਕਟ ਕੱਟੀ ਗਈ ਆ। ਹੁਣ ਪਤਾ ਨਹੀਂ ਕਿਹੜੇ ਕਿਹੜੇ ਆ। ਧਈਆ ਸਾਰਿਆਂ ਨੂੰ ਚੜਿਆ ਪਿਆ ਕਿ ਮੈਂ ਨਾ ਗਿਆ ਹੋਵਾਂ, ਮੈਂ ਨਾ ਗਿਆ ਹੋਵਾਂ। ਸਾਰੇ ਹੀ ਭੱਜ ਕੇ ਦਿੱਲੀ ਚਲੇ ਗਏ ਕਾਂਗਰਸੀ। ਜਿਹੜੇ ਚਾਹਵਾਨ ਸੀ ਉਹ ਵੀ, ਜਿਹੜੇ ਵਿਧਾਇਕ ਸੀ ਉਹ ਵੀ, ਉਹ ਰਾਤ ਦੇ ਦਿੱਲੀ ਬੈਠੇ ਆ। ਕਈਆਂ ਦਾ ਬੀਪੀ ਘਟਿਆ ਪਿਆ, ਕਈਆਂ ਦਾ ਬੀਪੀ ਵਧਿਆ ਪਿਆ,
ਖੁਸ਼ੀ ਦੇ ਵਿੱਚ ਕਿ ਸਾਡਾ ਦਾ ਲੱਗ ਜਾਣਾ। ਹੁਣ ਇਹ ਸੂਚੀ ਹੈ ਜਿਹੜੀ ਉਸ 8 ਜਾਂ 10 ਦਸੰਬਰ ਨੂੰ ਜਾਰੀ ਹੋਏਗੀ, ਪਰ ਹਾਲ ਦੀ ਘੜੀ ਇਹ ਦੋ ਖਬਰਾਂ ਜਿਹੜੀਆਂ ਉਹ ਲਗਭਗ ਪੱਕੀਆਂ ਮੰਨੀਆਂ ਜਾ ਰਹੀਆਂ ਕਿ ਇੱਕ 7 ਸਿਟਿੰਗ MLA ਹੈ ਜਿਹੜੇ ਉਹਨਾਂ ਦਾ ਪਤਾ ਸਾਫ਼ ਹੋਣ ਜਾ ਰਿਹਾ, ਇੱਕ ਮਨਪ੍ਰੀਤ ਬਾਦਲ ਨੂੰ ਹੈ ਜਿਹੜੀ ਉਹ ਮਨਚਾਹੀ ਸੀਟ ਹੈ ਜਿਹੜੀ ਦਿੱਤੀ ਜਾ ਰਹੀ ਹੈ। ਪਰ ਇਹਦੇ ਵਿੱਚ ਵੀ ਇੱਕ ਹੁਣ ਵਲਫੇਅਰ ਜਾਪਦਾ। ਦੂਜੇ ਪਾਸੇ ਜੇ ਆਪਾਂ ਦੇਖੀਏ ਪ੍ਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ, ਰਵਨੀਤ ਬਿੱਟੂ, ਚੌਧਰੀ ਸੰਤੋਖ ਸਿੰਘ, ਸਾਰੇ ਲੌਬਿੰਗ ਕਰੀ ਬੈਠੇ ਆ। ਇਹ ਕਹਿੰਦੇ ਕਿ ਸਾਡੇ ਪਰਿਵਾਰਾਂ ਨੂੰ ਵੀ ਟਿਕਟਾਂ ਦਿਓ, ਜਿਹੜਾ ਕਿ ਇਹਨਾਂ ਨੇ ਹੋਕਾ ਦਿੱਤਾ ਸੀਗਾ ਕਪਤਾਨ ਸਾਹਿਬ ਨੇ ਕਿ ਪਰਿਵਾਰਵਾਦ ਨਹੀਂ ਚੱਲੇਗਾ ਐਤਕੀ, ਉਹ ਉਸ ਸਿਧਾਂਤ ਤੋਂ ਉਲਟਿਆ। ਉਹ ਕਹਿੰਦੇ ਕਿ ਨਹੀਂ, ਸਾਨੂੰ ਨਹੀਂ ਪਤਾ, ਸਾਡੇ ਬੰਦਿਆਂ ਨੂੰ ਟਿਕਟਾਂ ਦਿਓ। ਉਹ ਵੀ ਉੱਥੇ ਬੈਠੇ ਅੜ ਕੇ। ਹੁਣ ਇਹਨਾਂ ਨੇ ਇਸੇ ਕਰਕੇ ਥੋੜੇ ਜਿਹੇ ਦਿਨ ਹੋਰ ਲਏ ਆ ਕਿ ਵਿਚਾਰ ਵਟਾਂਦਰਾ ਜਿਹੜਾ ਹੋਰ ਗਹੀਨਤਾ ਦੇ ਨਾਲ ਕਰ ਲਈਏ। ਪਰ ਗੱਲ ਇਹ ਆ ਕਿ ਜੇ ਆਪਾਂ ਸੱਤਾਂ ਵਾਲਾ ਮੰਨ ਕੇ ਫਾਰਮੂਲਾ ਚੱਲੀਏ ਕਿ ਸੱਤਾਂ ਦੀ ਟਿਕਟ ਇਹਨਾਂ ਨੇ ਕੱਟ ਦੇਣੀ ਆ, ਉਹ ਸੱਤਾਂ ਦੀ ਜੇ ਟਿਕਟ ਕੱਟ ਦਿੱਤੀ, ਪਹਿਲੀ ਗੱਲ ਤੇ ਉਹਨਾਂ ਨੇ ਟਿਕਣਾ ਕੋਈ ਨਹੀਂ। ਜੇ ਉਹ ਟਿਕ ਗਏ ਤੇ ਕਪਤਾਨ ਦੀਆਂ ਜੜ੍ਹਾਂ 'ਚ ਉਹਨਾਂ ਨੇ ਫਿਰ ਵੀ ਅੰਦਰ ਖਾਤੇ ਤੇਲ ਦੇਣਾ, ਕਿਉਂਕਿ ਇਹ ਸਾਡੇ ਪੰਜਾਬੀ ਰਾਜਨੀਤੀ ਦਾ ਇਤਿਹਾਸ ਰਿਹਾ ਹੈ। ਜਿਹਨੂੰ ਗੱਫਾ ਨਹੀਂ ਮਿਲਦਾ ਉਹ ਫਿਰ ਦੂਜੇ ਨੂੰ ਧੱਫਾ ਲਾਉਂਦਾ ਹੀ ਲਾਉਂਦਾ। ਜੀ ਜੀ। ਅੱਗੇ ਆਪਾਂ ਗੱਲ ਕਰੀਏ ਭੀਮ ਕਤਲ ਕਾਂਡ ਦਾ ਮੁੱਖ ਕਥਿਤ ਦੋਸ਼ੀ ਸੁਪਰੀਮ ਕੋਰਟ ਪੜਿਆ। ਦੇਖੋ, ਜਦੋਂ ਭੀਮ ਕਤਲ ਕਾਂਡ ਵਾਪਰਿਆ ਉਸ ਸਮੇਂ ਪੂਰਾ ਮੁਲਕ ਹਿੱਲ ਗਿਆ ਸੀ ਜੀ। ਸਾਡੇ ਇੱਥੇ ਅਰਵਿੰਦ ਕੇਜਰੀਵਾਲ ਆਇਆ, ਉਹਨਾਂ ਦੇ ਟੱਬਰ ਦੇ ਵਿੱਚ ਬਹਿ ਕੇ ਕਹਿੰਦਾ ਮੈਨੂੰ ਬਹੁਤ ਅਫਸੋਸ ਆ ਜੀ, ਮੈਂ ਤੁਹਾਨੂੰ ਇਨਸਾਫ ਲੈ ਕੇ ਦੇਵਾਂਗਾ, ਤੁਸੀਂ ਦਿੱਲੀ ਆਓ, ਮੈਂ ਤੁਹਾਨੂੰ ਇੱਕ ਨੌਕਰੀ ਦੇਵਾਂਗਾ, ਤੁਸੀਂ ਪੰਜਾਬ ਸਰਕਾਰ ਬਣਾਓ ਤਗੜੇ ਹੋ ਕੇ, ਮੈਂ ਤੁਹਾਨੂੰ ਇੱਥੇ ਵੀ ਨੌਕਰੀ ਦੇਵਾਂਗਾ। ਬਾਅਦ 'ਚ ਹੋਇਆ ਕੀ? ਉਸੇ ਅਰਵਿੰਦ ਕੇਜਰੀਵਾਲ ਦੇ ਪ੍ਰਧਾਨ ਨੇ, ਇੱਥੋਂ ਦੇ ਪੰਜਾਬ ਦੇ ਜਿਹੜੇ ਪ੍ਰਧਾਨ ਹੈ ਵੜੈਚ ਸਾਹਿਬ, ਉਹਨੇ ਜਾ ਕੇ ਜਿਹੜਾ ਇਸ ਮਾਮਲੇ ਦਾ ਮੁੱਖ ਕਥਿਤ ਦੋਸ਼ੀ ਸੀ ਸ਼ਿਵ ਲਾਲ ਡੋਡਾ, ਉਹਦਾ ਸਲਾਹਕਾਰ ਸੀ ਜਿਹੜਾ, ਉਹਨੂੰ ਜਾ ਕੇ ਸਰੂਪਾ ਪਵਾ ਲਿਆ ਸੀ ਜਲੰਧਰ ਦੇ ਵਿੱਚ, ਉਹਨੂੰ ਆਪਣੀ ਪਾਰਟੀ 'ਚ ਸ਼ਾਮਲ ਕਰ ਲਿਆ ਸੀ। ਰੌਲਾ ਪਿਆ, ਮੁੜ ਕੇ ਉਹਨੂੰ ਦੂਜੇ ਦਿਨ ਕੱਢ ਦਿੱਤਾ। ਦੂਜੇ ਪਾਸੇ ਜੇ ਕਾਂਗਰਸ ਦੀ ਗੱਲ ਕਰੀਏ, ਰਾਹੁਲ ਗਾਂਧੀ ਨੇ ਉਦੋਂ ਬਹੁਤ ਤਕੜਾ ਸਟੈਂਡ ਲਿਆ, ਸੁਨੀਲ ਜਾਖੜ ਨੇ ਸਭ ਤੋਂ ਜ਼ਿਆਦਾ ਰੌਲਾ ਪਾਇਆ, ਗੁਲਾਮ ਨਬੀ ਆਜ਼ਾਦ ਨੇ ਸੰਸਦ ਦੇ ਵਿੱਚ ਇਹ ਮੁੱਦਾ ਉਠਾਇਆ ਸੀ। ਕਾਂਗਰਸੀਆਂ ਨੇ ਇਸ ਮੁੱਦੇ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ, ਬਹੁਤ ਹਾਈਲਾਈਟ ਕੀਤਾ, ਜਿਹਦਾ ਫਾਇਦਾ ਵੀ ਮਿਲਿਆ। ਜੇ ਕਾਂਗਰਸ ਇੰਨੇ ਵੱਡੇ ਪੱਧਰ ਤੇ ਇਸ ਮੁੱਦੇ ਨਾਲ ਛਾਲਦੀ, ਖਾਸ ਤੌਰ ਤੇ ਸੁਨੀਲ ਜਾਖੜ ਤੇ ਰਾਹੁਲ ਗਾਂਧੀ, ਤਾਂ ਮੇਰੇ ਖਿਆਲ ਦੇ ਨਾਲ ਸ਼ਿਵ ਲਾਲ ਡੋਡਾ ਪੰਜਾਲੀ ਦੇ ਵਿੱਚ ਪੈਣਾ ਨਹੀਂ ਸੀ। ਇਹੀ ਕਾਰਨ ਸੀ ਕਿ ਇੱਥੋਂ ਸੜਕ ਤੋਂ ਲੈ ਕੇ ਸੰਸਦ ਤੱਕ ਰੌਲਾ ਪਿਆ। ਪਰ ਹੁਣ ਕੀ ਹੋ ਰਿਹਾ? ਸ਼ਿਵ ਲਾਲ ਡੋਡਾ ਦੀ ਜ਼ਮਾਨਤ ਹੈ ਜਿਹੜੀ ਹਾਈ ਕੋਰਟ ਨੇ ਕੈਂਸਲ ਕਰ ਦਿੱਤੀ, ਰੱਦ ਕਰ ਦਿੱਤੀ, ਖਾਰਜ ਹੋ ਗਈ। ਉਹ ਹਾਈ ਕੋਰਟ ਦੇ ਵਿੱਚੋਂ ਹੰਭ ਕੇ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ। ਸੁਪਰੀਮ ਕੋਰਟ ਦੇ ਵਿੱਚ ਕੱਲ ਜਦੋਂ ਸੁਣਵਾਈ ਸ਼ੁਰੂ ਹੋਈ ਬੇਲ ਤੇ, ਜ਼ਮਾਨਤ ਤੇ, ਤਾਂ ਉੱਥੇ ਦੇਖ ਕੇ ਲੋਕ ਹੈਰਾਨ ਰਹਿ ਗਏ। ਜਿਹੜਾ ਸ਼ਿਵ ਲਾਲ ਡੋਡਾ ਦੀ ਜ਼ਮਾਨਤ ਲਈ ਵਕੀਲ ਬਹਿਸ ਕਰਦਾ ਪਿਆ ਸੀ, ਉਹ ਵਕੀਲ ਪਤਾ ਕੌਣ ਸੀ? ਉਹ ਵਕੀਲ ਸੀ ਕਾਂਗਰਸ ਦਾ ਸਿਰਕੱਢ ਨੇਤਾ ਕਪਿਲ ਸਿੱਬਲ। ਹੁਣ ਦੇਖੋ, ਸਫਾਈ ਅਸੀਂ ਇਹ ਦੇ ਸਕਦੇ ਹਾਂ, ਤਰਕ ਸਾਨੂੰ ਇਹ ਮੋੜਵਾ ਮਿਲ ਸਕਦਾ ਕਿ ਕਪਿਲ ਸਿੱਬਲ ਇੱਕ ਵਕੀਲ ਆ, ਜਿਵੇਂ ਇੱਕ ਡਾਕਟਰ ਹੈ ਉਹਦਾ ਪੇਸ਼ਾ ਟੀਕਾ ਲਾਉਣਾ, ਵਕੀਲ ਦਾ ਪੇਸ਼ਾ ਹੈ ਉਹ ਕੇਸ ਲੜਨਾ। ਪਰ ਦੇਖੋ, ਇੱਥੇ ਮਸਲਾ ਹੈ ਜਿਹੜਾ ਉਹ ਥੋੜਾ ਜਿਹਾ ਹੋ ਰਿਹਾ ਕਿ ਇੱਕ ਸਿਆਸਤ ਦਾ ਵੀ ਤਕਾਜ਼ਾ ਹੈ, ਇੱਕ ਤੁਹਾਡੀ ਜਿਹੜੀ ਜ਼ੁਬਾਨ ਆ ਉਹਦਾ ਵੀ ਕੋਈ ਮੁੱਲ ਹੈ ਕਿ ਤੁਸੀਂ ਇੱਕ ਪਾਸੇ ਇਹ ਖੇਡ ਖੇਡਦੇ ਹੋ, ਦੂਜੇ ਪਾਸੇ ਖੇਡ ਖੇਡਦੇ ਹੋ। ਹਾਲਾਂਕਿ ਕਪਿਲ ਸਿੱਬਲ ਨੂੰ ਜਦੋਂ ਭੀਮ ਦੇ ਪਰਿਵਾਰ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਇਹ ਇਮੋਸ਼ਨਲ ਅਪੀਲ ਕੀਤੀ ਕਿ ਸਿੱਬਲ ਸਾਹਿਬ ਇਹ ਗਲਤ ਗੱਲ ਹੈ ਕਿ ਇੱਕ ਪਾਸੇ ਤੇ ਤੁਸੀਂ ਇਨਸਾਫ ਲਈ ਲੜਦੇ ਹੋ, ਦੂਜੇ ਪਾਸੇ ਇਸੇ ਪਰਿਵਾਰ ਦੇ ਮੁਲਜ਼ਮ ਲਈ ਤੁਸੀਂ ਜ਼ਮਾਨਤ ਮੰਗ ਰਹੇ ਹੋ। ਤੇ ਕਪਿਲ ਸਿੱਬਲ ਨੇ ਕਿਹਾ ਕਿ ਮੈਂ ਕੇਸ ਛੱਡ ਦਿਆਂਗਾ। ਹੁਣ ਦੇਖੋ, ਉਹਨਾਂ ਦੀ ਨੈਤਿਕਤਾ ਦਾ ਤਕਾਜ਼ਾ ਉਹ ਛੱਡਦੇ ਆ ਜਾਂ ਨਹੀਂ ਛੱਡਦੇ, ਉਹ ਪੇਸ਼ੇਵਰ ਲੋਕ ਆ, ਪਤਾ ਨਹੀਂ। ਪਰ ਇਸ ਤੋਂ ਪਹਿਲਾਂ ਵੀ ਜਿਹੜਾ ਟਾਟਾ ਲੱਗਾ ਸੀ ਇੱਥੇ ਕਾਰਖਾਨਾ ਬੰਗਾਲ ਦੇ ਵਿੱਚ, ਉਹਦਾ ਕੇਸ ਜਦੋਂ ਸੁਪਰੀਮ ਕੋਰਟ ਦੇ ਵਿੱਚ ਗਿਆ, ਜਿਹੜਾ ਕਿ ਹਾਰ ਗਈ ਟਾਟਾ ਕੰਪਨੀ, ਕਿਸਾਨਾਂ ਨੂੰ ਜ਼ਮੀਨ ਵਾਪਸ ਦੇਣੀ ਪਈ, ਉਹ ਕੇਸ ਵੀ ਜਾ ਕੇ ਇਹਨਾਂ ਦਾ ਇੱਕ ਬਹੁਤ ਵੱਡਾ ਵਕੀਲ ਹੈ ਕਾਂਗਰਸੀਆਂ ਦਾ, ਅਭਿਸ਼ੇਕ ਮਨੂ ਸਿੰਘ ਵੀ, ਉਹਨੇ ਲੜਿਆ ਸੀ ਜਾ ਕੇ। ਇੱਕ ਪਾਸੇ ਉਹ ਕਿਸਾਨਾਂ ਦੇ ਨਾਲ ਖੜਦੇ ਸੀ ਕਾਂਗਰਸੀ, ਦੂਜੇ ਪਾਸੇ ਜਾ ਕੇ ਉਹ ਟਾਟਾ ਵਾਲਿਆਂ ਦੀ ਲਈ ਲੜਾਈ ਲੜ ਰਹੇ ਸੀ ਕਾਨੂੰਨੀ। ਸੋ ਇਹ ਦੋਗਲਾਪੰਥੀ ਹੈ। ਦੋਗਲਾਪੰਥੀ ਇਸ ਕਰਕੇ ਵੀ ਆ, ਅਸੀਂ ਕਹਿੰਦੇ ਕਿ ਚਲੋ ਠੀਕ ਆ, ਇੱਕ ਡਾਕਟਰ ਪੇਸ਼ੇਵਰ ਆ ਤਾਂ ਉਹ ਠੀਕ ਆ, ਹਰੇਕ ਬੰਦੇ ਨੂੰ ਉਸੇ ਅੱਖ ਨਾਲ ਦੇਖਦਾ, ਵਕੀਲ ਹੈ ਉਹਦਾ ਵੀ ਕੰਮ ਇਹ ਹੋਇਆ। ਪਰ ਸਿਆਪਾ ਇੱਥੇ ਪੈਂਦਾ ਹੈ ਜਿਸ ਸਮੇਂ ਲਲਿਤ ਮੋਦੀ ਦਾ ਰੌਲਾ ਪਿਆ, ਸੁਸ਼ਮਾ ਸਵਰਾਜ ਦਾ ਨਾਂ ਆਇਆ, ਸੁਸ਼ਮਾ ਸਵਰਾਜ ਕੋਲ ਅਸਤੀਫਾ ਮੰਗਿਆ ਕਾਂਗਰਸ ਨੇ। ਕਿਹੜੀ ਬਿਨਾਂ ਤੇ? ਇਸ ਬਿਨਾਂ ਤੇ ਕਿ ਜਿਹੜੇ ਲਲਿਤ ਮੋਦੀ ਦੇ ਵਕੀਲ ਨੇ, ਵਕੀਲਾਂ ਦਾ ਇੱਕ ਪੈਨਲ ਹੈ ਜਿਹੜਾ, ਉਸ ਪੈਨਲ ਦੇ ਵਿੱਚ ਸਰੰਗੀ ਮਹਾਜਨ
ਜਿਹੜੀ ਕਿ ਸਰੰਗੀ ਮਹਾਜਨ कहता ਸਰੰਗੀ ਸਵਰਾਜ ਜਿਹੜੀ ਕਿ ਸੁਸ਼ਮਾ ਸਵਰਾਜ ਦੀ ਬੇਟੀ ਹੈ ਜੀ ਉਹ ਵੀ ਸ਼ਾਮਲ ਹੈ। ਉਸ ਆਧਾਰ ਤੇ ਸੁਸ਼ਮਾ ਸਵਰਾਜ ਅਸਤੀਫਾ ਦੇਵੇ। ਹੁਣ ਦੇਖੋ ਪੇਸ਼ੇਵਰ ਤੇ ਫਿਰ ਉਹ ਸਰੰਗੀ ਸਵਰਾਜ ਵੀ ਹੈ ਨਾ, ਤੇ ਪੇਸ਼ੇਵਰ ਕਪਲ ਸਿੱਬਲ ਵੀ ਹੈ। ਜੇ ਕਾਂਗਰਸੀ ਇਹ ਕਹਿੰਦੇ ਆ ਕਿ ਕਪਲ ਸਿੱਬਲ ਵਕੀਲ ਹੈ, ਉਹ ਹਰੇਕ ਨੂੰ ਸੇਵਾਵਾਂ ਦੇ ਸਕਦਾ, ਤੇ ਫਿਰ ਸਰੰਗੀ ਸਵਰਾਜ ਵੀ ਕੀ ਉੱਥੇ ਕੋਈ ਹੈ ਸੀ ਕਿ ਤੁਹਾਨੂੰ ਹਕੀਮ ਨੇ ਦੱਸਿਆ ਕਿ ਤੁਸੀਂ ਅਸਤੀਫਾ ਮੰਗਣਾ ਹੀ ਮੰਗਣਾ? ਸੋ ਇਹ ਦੋਗਲਾਪੰਥ ਹੈ ਨਾ ਜਿਹੜਾ ਸਿਆਸਤ ਦਾ, ਉਹ ਕਿਤੇ ਨਾ ਕਿਤੇ ਲੋਕਾਂ ਨੂੰ ਸੱਟ ਮਾਰਦਾ। ਖਾਸ ਤੌਰ ਤੇ ਅੱਜ ਦੇਖੋ ਉਹੀ ਭੀਮ ਕਾਂਡ ਦਾ ਜਿਹੜਾ ਪੀੜਤ ਪਰਿਵਾਰ ਆ ਉਹ ਕਿੰਨਾ ਇਸ ਮਾਮਲੇ ਤੋਂ ਆਹਤ ਹੋਇਆ ਹੋਵੇਗਾ ਕਿ ਇਹੀ ਲੋਕ ਸੀ ਜਿਨ੍ਹਾਂ ਨੇ ਸਾਡੀ ਲੜਾਈ ਦਾ ਝੰਡਾ ਚੁੱਕਿਆ, ਤੇ ਇਹੀ ਲੋਕ ਆ ਜਿਹੜੇ ਅੱਜ ਸਾਡੇ ਝੰਡੇ ਨੂੰ ਤੋੜਨ ਮਰੋੜਨ ਦੇ ਵਿੱਚ ਰੁੱਝ ਗਏ। ਜੀ ਜੀ ਅੱਗੇ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਸੁਪਰੀਮ ਕੋਰਟ ਨੇ ਰਾਸ਼ਟਰੀ ਗੀਤ ਤੇ ਲਿਆ ਇੱਕ ਹੋਰ ਅਹਿਮ ਫੈਸਲਾ। ਇਹ ਕੌਮੀ ਤਰਾਨੇ ਵਾਲਾ ਮੁੱਦਾ ਹੈ ਜਿਹੜਾ ਉਹ ਦਿਨੋਂ ਦਿਨ ਉਲਝਦਾ ਜਾ ਰਿਹਾ ਹੈ। ਜਿਸ ਦਿਨ ਇਹ ਹੁਕਮ ਆਇਆ ਸੀਗਾ ਕਿ ਸਿਨੇਮਾ ਦੇ ਵਿੱਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਕੌਮੀ ਤਰਾਨਾ ਜ਼ਰੂਰ ਵਜਾਇਆ ਜਾਇਆ ਕਰੇਗਾ, ਮੈਂ ਉਸੇ ਦਿਨ ਸ਼ੱਕ ਪ੍ਰਗਟ ਕੀਤਾ ਸੀ ਕਿ ਕੱਲ ਨੂੰ ਕੋਈ ਉੱਠ ਕੇ ਇਹ ਆਖ ਸਕਦਾ ਹੈ ਕਿ ਸਕੂਲ ਲੱਗਣ ਤੋਂ ਪਹਿਲਾਂ ਵੀ ਕੌਮੀ ਤਰਾਨਾ ਜਿਹੜਾ ਵਜਾਇਆ ਜਾਣਾ ਜ਼ਰੂਰੀ ਹੈ। ਇਹ ਵੀ ਹੋ ਸਕਦਾ ਕੱਲ ਨੂੰ ਕੋਈ ਪਟੀਸ਼ਨ ਪਾ ਕੇ ਆਖੇ ਕਿ ਜਦੋਂ ਕੈਦੀ ਤੜਕੇ ਬੈਰਕਾਂ ਚੋਂ ਨਿਕਲਦੇ ਆ ਉਦੋਂ ਵੀ ਕੌਮੀ ਤਰਾਨਾ ਵਜਾਇਆ ਜਾਣਾ ਜ਼ਰੂਰੀ ਹੈ। ਕੱਲ ਨੂੰ ਇਹ ਵੀ ਹੋ ਸਕਦਾ ਹੈ ਕੋਈ ਸੱਜਣ ਬਹੁਤਾ ਹੀ ਰਾਸ਼ਟਰਵਾਦੀ ਤਗੜਾ ਹੋਵੇ ਜਾ ਕੇ ਇਹ ਪਟੀਸ਼ਨ ਪਾ ਦੇ ਕਿ ਜਦੋਂ ਕਿਸੇ ਵਿਆਹ ਸਮਾਗਮ ਦੇ ਵਿੱਚ ਡੀਜੇ ਚੱਲਣਾ ਉਦੋਂ ਪਹਿਲਾਂ ਉੱਥੇ ਜਨ ਗਣ ਮਨ ਚੱਲਣਾ ਚਾਹੀਦਾ। ਇਹੀ ਹੋਇਆ ਕਿਸੇ ਨੇ ਜਾ ਕੇ ਉੱਥੇ ਪਟੀਸ਼ਨ ਪਾ ਦਿੱਤੀ ਕਿ ਭਾਈ ਅਦਾਲਤਾਂ ਦੇ ਵਿੱਚ ਵੀ ਕੌਮੀ ਤਰਾਨਾ ਜਿਹੜਾ ਉਹ ਵਜਣਾ ਲਾਜ਼ਮ ਕਰਾ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਉਸ ਪਟੀਸ਼ਨ ਦੀ ਸੁਣਵਾਈ ਕੀਤੀ ਹੈ। ਸੁਣਵਾਈ ਕਰਕੇ ਜਿਹੜਾ ਸਾਡੇ ਦੇਸ਼ ਦਾ ਜ਼ਿਲ੍ਹਾ ਜਨਰਲ ਅਟਾਰਨੀ ਹੈ ਉਹਨੇ ਇਹ ਕਿਹਾ ਕਿ ਪਟੀਸ਼ਨ ਦੇ ਵਿੱਚ ਕੁਝ ਕਮੀਆਂ ਜਿਹਦੇ ਆਧਾਰ ਤੇ ਸੁਪਰੀਮ ਕੋਰਟ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹੁਣ ਉਸ ਪਟੀਸ਼ਨ ਦੇ ਵਿੱਚ ਕੋਈ ਕਮੀ ਹੈ ਜਾਂ ਲਾਗੂ ਕਰਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਹੈ, ਅਦਾਲਤ ਨੂੰ ਜਾਪਦੀ ਆ, ਇਹ ਤੇ ਹੁਣ ਆਉਣ ਵਾਲੇ ਦਿਨਾਂ 'ਚ ਸਾਫ਼ ਹੋਏਗਾ। ਪਰ ਇੱਥੋਂ ਇੱਕ ਬਹਿਸ ਜ਼ਰੂਰ ਛਿੜ ਗਈ ਆ। ਹੁਣ ਲੋਕੀ ਕਹਿੰਦੇ ਆ ਕਿ ਭਾਈ ਠੀਕ ਆ, ਪਟੀਸ਼ਨ ਜੇ ਕਿਸੇ ਖਾਮੀ ਦਾ ਸ਼ਿਕਾਰ ਆ ਉਹ ਪਟੀਸ਼ਨ ਨਵੀਂ ਪਾਈ ਜਾ ਸਕਦੀ ਹੈ, ਪਰ ਅਦਾਲਤਾਂ 'ਚ ਵੀ ਕੌਮੀ ਤਰਾਨਾ ਵੱਜਣਾ ਚਾਹੀਦਾ। ਹੁਣ ਲੋਕ ਇਹ ਤੋਂ ਵੀ ਅੱਗੇ ਤੁਰੇ ਜਾਂਦੇ ਆ। ਉਹ ਕਹਿੰਦੇ ਆ ਕਿ ਜਦੋਂ ਸਾਡੇ ਸੰਸਦ 'ਚ ਦਾਖਲ ਹੁੰਦੇ ਆ, ਕਿਉਂਕਿ ਲੋਕਤੰਤਰ ਦਾ ਉਹ ਮੰਦਰ ਹੈ, ਉੱਥੇ ਵੀ ਕੌਮੀ ਤਰਾਨਾ ਵੱਜਣਾ ਚਾਹੀਦਾ। ਸੋ ਕੌਮੀ ਤਰਾਨੇ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਬਹੁਤ ਵੱਡੀ ਬਹਿਸ ਛਿੜ ਗਈ ਆ। ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਦੇ ਜਿਹੜੇ 2 ਜੱਜ ਸਨ ਡਬਲ ਬੈਂਚ ਵਾਲੇ ਜਿਨ੍ਹਾਂ ਨੇ ਫੈਸਲਾ ਲਿਆ, ਉਹਨਾਂ ਨੇ ਜਜ਼ਬਾਤੀ ਹੋ ਕੇ ਫੈਸਲਾ ਲੈ ਤੇ ਲਿਆ, ਪਰ ਮੇਰੇ ਖਿਆਲ ਦੇ ਨਾਲ ਇਸ ਫੈਸਲੇ ਤੇ ਹੁਣ ਮੁੜ ਨਜ਼ਰਸਾਨੀ ਕਰਨ ਦੀ ਜ਼ਰੂਰਤ ਆ। ਜਿਵੇਂ ਅਮਰੀਕਾ ਦੀ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਦੇਖੋ ਰਾਸ਼ਟਰੀ ਝੰਡੇ ਦਾ, ਰਾਸ਼ਟਰੀ ਗੀਤ ਦਾ ਸਨਮਾਨ ਕਰਨਾ ਜ਼ਰੂਰੀ ਹੈ, ਪਰ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਤਾਂ ਉਵੇਂ ਸਾਡੇ ਵੀ ਇੱਥੇ ਅਸੀਂ ਜਿਵੇਂ ਉਹ ਵੈੜਕਾ ਹੋਵੇ ਜਾਂ ਪਸ਼ੂ ਡੰਗਰ ਘਰੇ ਰੱਖਿਆ ਹੁੰਦਾ ਤੇ ਅਸੀਂ ਉਹਨੂੰ ਕਾੜਾ ਧੱਕੇ ਨਾਲ ਪਿਆਉਂਦੇ, ਕਿਉਂਕਿ ਕੌੜਾ ਹੁੰਦਾ ਪੀਂਦਾ ਨਹੀਂ, ਤੇ ਅਸੀਂ ਉਹਨੂੰ ਫਿਰ ਬੰਨ੍ਹ ਕੇ ਤੇ ਨੂੜ ਕੇ ਨਾਲ ਦੇ ਰਾਹੀਂ ਉਹਦੇ ਅੰਦਰ ਸੁੱਟਦੇ ਨਾ ਕਾੜਾ। ਇਹ ਜਿਹੜਾ ਦੇਸ਼ ਭਗਤੀ ਵਾਲਾ ਕਾੜਾ ਹੈ ਜ਼ਬਰਦਸਤੀ ਅੰਦਰ ਨਾ ਸੁੱਟਿਆ ਜਾਵੇ, ਅੰਦਰ ਪੈਦਾ ਕੀਤਾ ਜਾਵੇ, ਮਾਹੌਲ ਇਹੋ ਜਿਹਾ ਸਿਰਜਿਆ ਜਾਵੇ, ਲੋਕਾਂ ਨੂੰ ਪ੍ਰੇਰਨਾ ਇਹੋ ਜਿਹੀ ਦਿੱਤੀ ਜਾਵੇ। ਮੇਰੇ ਖਿਆਲ ਦੇ ਨਾਲ ਇਸ ਮਸਲੇ ਤੇ ਦੁਬਾਰਾ ਨਜ਼ਰਸਾਨੀ ਕਰਨ ਦੀ ਜ਼ਰੂਰਤ ਹੈ, ਔਰ ਇਹ ਨਜ਼ਰਸਾਨੀ ਜ਼ਰੂਰ ਹੋਏਗੀ। ਜੀ ਅੱਗੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਹੁਣ ਮੈਨੀਫੈਸਟੋ ਹਰ ਇੱਕ ਪਾਸੇ ਬਹੁਤ ਹੋਈ ਆ, ਤੇ ਆਪਣਾ ਪੰਜਾਬ ਪਾਰਟੀ ਵਾਲੇ ਸੁੱਚਾ ਸਿੰਘ ਛੋਟੇਪੁਰ ਕਹਿੰਦੇ ਮੈਂ ਤਾਂ ਕੱਲੇ ਹਲਕੇ ਵਾਸਤੇ ਬਣਾਉਣਾ ਮੈਨੀਫੈਸਟੋ। ਨਹੀਂ, ਮੈਨੂੰ ਲੱਗਦਾ ਇਹਨਾਂ ਨੂੰ ਕੱਲੇ ਪਿੰਡ ਦਾ ਬਣਾ ਲੈਣਾ ਚਾਹੀਦਾ ਸੀ। ਕੱਲੇ ਪਿੰਡ ਦਾ ਬਣ ਜਾਣਾ ਚਾਹੀਦਾ ਸੀ, ਕਿਉਂਕਿ ਕੱਲੇ ਪਿੰਡ ਦੀ ਆਪਦੀ ਅੱਡੋ-ਅੱਡ ਸਮੱਸਿਆ। ਜੇ ਸਮੱਸਿਆ ਦੇ ਆਧਾਰ ਤੇ ਹੀ ਮੈਨੀਫੈਸਟੋ ਬਣਨੇ ਆ ਤੇ ਫਿਰ ਤਾਂ ਮੇਰੇ ਖਿਆਲ ਦੇ ਨਾਲ ਮਹੱਲੇ ਦਾ ਬਣਨਾ ਚਾਹੀਦਾ, ਗਲੀ ਦਾ ਬਣਨਾ ਚਾਹੀਦਾ ਮੈਨੀਫੈਸਟੋ, ਕਿਉਂਕਿ ਹਰੇਕ ਦੀ ਸਮੱਸਿਆ। ਇੱਥੇ ਜਾਓ ਪਿੰਡਾਂ ਦੇ ਵਿੱਚ ਹਰੇਕ ਘਰ ਦੀ ਸਮੱਸਿਆ। ਕੋਈ ਕਹਿੰਦਾ ਜੀ ਗਵਾਂਢੀ ਪਾਣੀ ਹੈ ਜਿਹੜਾ ਮੇਰੇ ਘਰ ਡੋਲ ਜਾਂਦਾ, ਕੋਈ ਕਹਿ ਦਿੰਦਾ ਜੀ ਕੱਟਾ ਮੇਰੇ ਬੂਹੇ ਦੇ ਅੱਗੇ ਬੰਨ੍ਹ ਦਿੰਦਾ। ਇਹੋ ਜਿਹੀਆਂ ਬੜੀਆਂ ਸਮੱਸਿਆਵਾਂ, ਫਿਰ ਮੈਨੀਫੈਸਟੋ ਸਾਰਿਆਂ ਦੇ ਹੱਲ ਕਰਨ ਲਈ ਬਣਨੇ ਚਾਹੀਦੇ ਆ। ਸੁੱਚਾ ਸਿੰਘ ਛੋਟੇਪੁਰ ਮੇਰੇ ਖਿਆਲ ਦੇ ਨਾਲ ਜਿਹੜਾ ਉਹ ਹਾਲੇ ਵੀ ਅਰਵਿੰਦ ਕੇਜਰੀਵਾਲ ਤੋਂ ਕਿਤੇ ਨਾ ਕਿਤੇ ਪ੍ਰੇਰਨਾ ਲੈਂਦੇ ਆ। ਉਹ ਇਸ ਤਰ੍ਹਾਂ ਕਰੀ ਜਾਂਦਾ ਕਿ ਮਜ਼ਦੂਰਾਂ ਦਾ ਅੱਡ, ਕਿਸਾਨਾਂ ਦਾ ਅੱਡ, ਦਲਿਤਾਂ ਦਾ ਅੱਡ, ਫਲਾਣੇ ਦਾ ਅੱਡ, ਢਮਕਾਣੇ ਦਾ ਅੱਡ। ਕੁਛ ਨਾ ਕੁਛ ਸੁੱਚਾ ਸਿੰਘ ਛੋਟੇਪੁਰ ਉਹਨੂੰ ਫੋਲੋ ਕਰਦਾ ਹੈ ਕਿ ਮੈਂ ਜਿਹੜੇ ਮੈਨੀਫੈਸਟੋ ਆ ਉਹ ਇਹਦੇ ਤੋਂ ਵੱਧ ਰੱਖਾਂ। ਹੁਣ ਸੀਟ ਕੋਈ ਆਵੇ ਜਾਂ ਨਾ ਆਵੇ, ਮੈਨੂੰ ਲੱਗਦਾ ਕਿ ਮੈਨੀਫੈਸਟੋ ਦਾ ਇਹ ਵਿਸ਼ਵ ਰਿਕਾਰਡ ਜ਼ਰੂਰ ਬਣਾ ਦੇਣਗੇ, ਹੋਰ ਦਾ ਤਾਂ ਪਤਾ ਨਹੀਂ। ਪਰ ਸੁੱਚਾ ਸਿੰਘ ਛੋਟੇਪੁਰ ਨੂੰ ਮੈਨੀਫੈਸਟੋ ਬਣਾਉਂਦਿਆਂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਭਲਿਆ ਮਾਨਸਾ ਟਿਕਟ
ਤਾਂ ਤੂੰ ਲੋਕਾਂ ਦੇ ਘਰਾਂ 'ਚ ਵੜ ਕੇ ਧੱਕੇ ਨਾਲ ਕਹਿਣ ਡਿਆ ਕਿ ਚੋਣ ਲੜਦਾ। ਬੰਦੇ ਤੈਨੂੰ ਲੱਭਣ ਨਹੀਂ ਡਏ। ਮੈਨੀਫੈਸਟੋ ਤੂੰ ਕੱਲੇ ਹਲਕੇ ਦਾ ਬਣਾਉਣ ਡਿਆ। ਮੇਰੇ ਖਿਆਲ ਦੇ ਨਾਲ ਸੁੱਚਾ ਸਿੰਘ ਛੋਟੇਪੁਰ ਹੈ ਜਿਹੜਾ, ਉਹ ਹੋਰ ਹੀ ਰਸਤੇ ਤੁਰਿਆ ਜਾਂਦਾ ਹੈ। ਆਪਣਾ ਢਾਂਚਾ ਮਜ਼ਬੂਤ ਕਰਨ ਦੀ ਥਾਂ ਤੇ ਇਹੋ ਜਿਹੀਆਂ ਜਿਹੜੀਆਂ ਮੈਨੀਫੈਸਟੋ ਵਾਲੀਆਂ ਚਾਂਦ ਮਾਰੀਆਂ, ਇਹਨਾਂ ਦੇ ਵਿੱਚ ਰੁੱਝ ਗਿਆ। ਇਹਨਾਂ 'ਚੋਂ ਨਿਕਲਣਾ ਪਾਉਣਾ ਕੀ ਹੈ ਉਹ ਤੇ ਸਮਾਂ ਦੱਸੇਗਾ, ਪਰ ਹਾਲ ਦੀ ਘੜੀ ਸੁੱਚਾ ਸਿੰਘ ਛੋਟੇਪੁਰ ਹੈ ਜਿਹੜਾ, ਉਹ ਜਾਪਦਾ ਹੈ ਕਿ ਭਾਰਤ ਦੀ ਸਿਆਸਤ ਦੇ ਵਿੱਚ ਕੋਈ ਨਾ ਕੋਈ ਨਵਾਂ ਰਿਕਾਰਡ, ਕੋਈ ਨਾ ਕੋਈ ਨਵਾਂ ਕਿੱਲਾ ਜ਼ਰੂਰ ਕੱਢੇਗਾ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।